ਇੱਥੇ ਜਿਹੜੀ ਲੋਕਲ ਪੋਲੀਟੀਸ਼ੀਅਨ ਪੀਜੀ ਨਹੀਂ ਤੋਂ ਮਤਲਬ ਡੋਨੇਸ਼ਨਸ ਲੈਂਦੇ। ਤੁਸੀਂ ਲਈਏ ਪੀਜੀ ਨਹੀਂ ਤੋਂ? ਜ਼ੀਰੋ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਸੀ ਅਸੀਂ ਤੁਹਾਨੂੰ ਕੀ ਕਹਿੰਦੇ ਸੀ? ਬੇਸਿਕਲੀ ਦੋ ਚੀਜ਼ਾਂ, ਇੱਕ ਅਸੀਂ ਤੁਹਾਨੂੰ ਪੈਸੇ ਦੇਣਗੇ ਤੇ ਇਫ ਯੂ ਜੇ ਤੁਸੀਂ ਬੋਲੂਗਾ ਕਿ ਤੁਸੀਂ ਮਿਊਨਿਸਪਲ ਪਾਵਰ ਤੁਸੀਂ ਇਹ ਚੀਜ਼ ਨੂੰ ਨਹੀਂ ਸਪੋਰਟ ਕਰੋਗੇ। ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂ। ਹਾਂਜੀ ਮੈਂ ਕਿਹਾ ਨੋ ਮੈਂ ਤਾਂ ਫਿਰ ਕਾਫੀ ਇੱਕ ਵੱਡਾ ਮੈਂ ਕਹੂੰਗਾ ਵੀ ਚੈਲੰਜ ਆ ਹਾਊ ਟੂ ਮੇਕ ਸ਼ੋਰ ਫਿਰ ਅਕਾਊਂਟੇਬਿਲਿਟੀ ਕਿੱਦਾਂ ਆਊਗੀ, ਟਰਾਂਸਪੇਰੈਂਸੀ ਕਿੱਦਾਂ ਆਊਗੀ। ਸਾਨੂੰ ਐਥਿਕਸ ਕਮੇਟੀ ਦੀ ਲੋੜ ਹੈ ਐਂਡ ਸਾਨੂੰ ਇੱਕ ਓਮਬਡਸਮੈਨ ਦੀ ਲੋੜ ਹੈ ਐਂਡ ਅਲਟੀਮੇਟਲੀ ਸਾਨੂੰ ਇੰਡੀਪੈਂਡੈਂਟ ਸਿਟੀ ਅਟਾਰਨੀ ਆਫਿਸ ਦੀ ਲੋੜ ਹੋਣਾ ਹੈ। ਇਸ ਟਾਈਮ ਇੰਡੀਪੈਂਡੈਂਟ ਨਹੀਂ ਹੈ? ਨੋ, ਜਿੱਥੇ 4 ਬੰਦੇ 4 ਸਿਟੀ ਕਾਉਂਸਲ ਮੈਂਬਰ ਉਹਨੂੰ ਹਾਇਰ ਕਰ ਸਕਦੇ, ਜਿੱਥੇ ਮੈਜੋਰਿਟੀ ਹੈ ਉਹਨੂੰ ਹਾਇਰ ਕਰ ਸਕਦੇ। ਮੋਸਟਲੀ ਉਹੀ ਬੰਦੇ ਹਾਇਰ ਕਰਦੇ ਜਿਹੜਾ ਉਹਨਾਂ ਦਾ ਕੰਮ ਵੀ ਕਰਦੇ ਨੇ। ਅ ਜੱਜ ਰੂਲਡ ਇਨ ਫ੍ਰੈਸਨੋ ਕਾਉਂਟੀ ਜਿਹੜੇ ਪਿਛਲੇ 3-4 ਸਾਲ the city council was doing ਜਿੰਨੇ ਸਾਰੇ budget deal in closed session, ਪਰ ਉਹ ਚੀਜ਼ ਹੋਣਾ ਹੀ ਚਾਹੀਦਾ ਓਪਨ ਸੈਸ਼ਨ। ਕੱਲੇ ਫ੍ਰੈਸਨੋ ਸਿਟੀ ਨੇ ਇਹ ਕੰਮ ਕੀਤਾ ਹੈ, ਕੋਈ ਹੋਰ ਜੁਰਿਸਡਿਕਸ਼ਨ ਕਦੇ ਨਹੀਂ ਕੀਤਾ ਹੈ ਬਿਕਾਜ਼ ਦੇयर ਇਜ਼ ਅ ਰੂਲ ਕਾਲਡ ਦ ਬ੍ਰਾਊਨ ਐਕਟ ਕਿ ਜਿਹੜੇ ਪਬਲਿਕ ਬਿਜ਼ਨਸ ਪਬਲਿਕ ਦੇ ਵਿੱਚ ਹੋਣਾ ਹੀ ਚਾਹੀਦਾ। ਜਿਹੜੇ ਮੋਨਿਟਰੀ ਮੇਨ ਇਸ਼ੂਜ਼ ਇਹ ਹੈ ਸਾਡੇ ਕੋਲ ਸਾਈਡਵਾਕਸ ਹੈ ਨਹੀਂ, ਆਪਣੇ ਬਜ਼ੁਰਗ ਬਹੁਤ ਵਾਕ ਵਗੈਰਾ ਕਰਦੇ, ਦਰਖਤ ਹੈ ਨਹੀਂ, ਖਾਸ ਕਰਕੇ ਜਿੱਥੇ ਸਾਡੇ ਬਜ਼ੁਰਗ ਵਾਕ ਕਰਦੇ ਨੇ ਧੁੱਪ ਦੇ ਵਿੱਚ ਮਤਲਬ ਤੁਸੀਂ ਬਿਲਕੁਲ ਧੁੱਪ ਦੇ ਥੱਲੇ ਆ ਮਤਲਬ ਉੱਥੇ ਦਰਖਤਾਂ ਹੈ ਨਹੀਂ। ਜਿਹੜੀ ਸਾਡੀ ਡਰੇਨੇਜ ਕਦੀ ਠੀਕ ਤਰ੍ਹਾਂ ਬਣੀ ਨਹੀਂ, ਸੋ ਜਦੋਂ ਮੀਂਹ ਪੈਂਦਾ ਆ ਮਤਲਬ ਬਿਲਕੁਲ ਇੱਕਦਮ ਫਲੱਡਿੰਗ ਹੋ ਜਾਂਦੀ ਹੈ। ਓਕੇ। ਸਪੀਡ ਬੰਪਸ ਹੈ ਨਹੀਂ, ਸੋ ਲੋਕੀ ਬਹੁਤ ਤੇਜ਼ ਮਤਲਬ ਗੱਡੀਆਂ ਚਲਾਉਂਦੇ ਨੇ ਤੇ ਲਾਈਕ ਇਫ ਯੂ ਗੋ ਜਿਵੇਂ ਲਾਈਕ ਬਿਟਵੀਨ ਮਾਰਕਸ ਐਂਡ ਇਵਨ ਬਰੌਲੀ ਤੱਕ ਔਨ ਸ਼ੀਲਡਸ ਮਤਲਬ ਰੋਡ ਇੰਨਾ ਟੁੱਟਿਆ ਹੈਗਾ ਆ ਲਾਈਕ ਯੂ ਨੋ। ਸੋ ਜਿਹੜੀ ਮੇਨ ਆਮ ਤੌਰ 'ਤੇ ਜਿਹੜੀ ਇਨਫਰਾਸਟਰਕਚਰ ਚੀਜ਼ਾਂ ਜਿਹੜੇ ਸਿਟੀ ਨੇ ਕਦੀ ਪਾਇਆ ਨਹੀਂ, ਉਸ ਚੀਜ਼ ਬਹੁਤ ਜ਼ਰੂਰੀ ਹੈ। ਮੈਂ ਚਾਹੁੰਦਾ ਕਿ ਸਿਟੀ ਦਾ ਕੋਈ ਫੰਡ ਹੋਵੇ ਕਿਉਂਕਿ ਕਰਦੇ ਕੀ ਹੈ ਫਿਰ ਸਿਟੀ ਵਾਲੇ ਮਤਲਬ ਉਂਗਲੀ ਪੁਆਇੰਟ ਕਰਦੇ ਕੀ ਕਹੋਗੇ ਉਹਨਾਂ ਦੇ ਕੋਲ ਜਾਓ, ਉਹ ਕਹਿੰਦੇ ਕਿ ਸਿਟੀ ਕੋਲ ਜਾਓ, ਕਿਸੇ ਮਤਲਬ ਫਿਰ ਕੰਮ ਤਾਂ ਹੁੰਦਾ ਹੀ ਨਹੀਂ। ਮੈਂ ਚਾਹੁੰਦਾ ਕਿ ਆਪਾਂ ਇੱਕ ਫੰਡ ਬਣਾ ਲਈਏ ਕੰਬਾਈਨਡ ਫੰਡ ਕਿ ਕੰਮ ਹੋਵੇ, ਡਜ਼ਨਟ ਮੈਟਰ ਕਿ ਸਿਟੀ ਕਾਉਂਟੀ ਹੈ ਕਿਉਂਕਿ ਨਾਲ ਦੇ ਨਾਲ ਹੈ। ਪਰ ਜਿੱਥੇ ਕਲੀਅਰ ਆ ਵੀ ਤੁਹਾਡਾ ਡਿਸਟ੍ਰਿਕਟ ਆ ਕੀ ਫਿਰ ਤੁਸੀਂ ਉਸ ਨੂੰ ਖੁਦ ਐਲੋਕੇਟ ਕਰ ਸਕਦੇ? ਹਾਂਜੀ ਬਿਲਕੁਲ ਐਲੋਕੇਟ ਕਰ ਸਕਦੇ। ਜੇ ਤੁਸੀਂ ਮੈਨੂੰ ਜਾਣਦੇ ਨੇ, ਮਾਈ ਪਰਸਨੈਲਿਟੀ ਇਜ਼ ਆਲਵੇਜ਼ ਟੂ ਬ੍ਰਿੰਗ ਪੀਪਲ ਟੁਗੇਦਰ। ਮੈਂ ਜਿਹੜਾ ਤੁਸੀਂ ਕਹਿ ਸਕਦੇ ਇੱਕ ਯੂ ਨੋ ਕਈ ਪੰਜਾਬੀ ਲੋਕ ਹੈਗੇ ਨੇ ਦੈਟ ਲਾਈਕ ਟੂ ਡਿਵਾਈਡ, ਮੇਰਾ ਸੁਭਾਅ ਉਸ ਤਰ੍ਹਾਂ ਨਹੀਂ ਹੈ। ਮੇਰਾ ਸੁਭਾਅ ਮਤਲਬ ਹਰ ਇੱਕ ਬੰਦੇ ਨੂੰ ਅਸੀਂ ਕਿਵੇਂ ਇਕੱਠੇ ਕਿਵੇਂ ਲਿਆ ਸਕਦੇ, ਭਾਵੇਂ ਪੰਥਕ ਮਸਲਾ ਹੋਵੇ, ਭਾਵੇਂ ਮਤਲਬ ਕਮਿਊਨਿਟੀ ਦੇ ਮਸਲਾ ਹੋਵੇ, ਭਾਵੇਂ ਇੱਕ ਓਵਰਆਲ ਯੂ ਨੋ ਕੋਈ ਮਸਲਾ ਹੋਵੇ। ਮੇਰਾ ਸੁਭਾਅ ਉਸ ਤਰ੍ਹਾਂ ਦੀ ਹੈ। ਪਰ ਨਹੀਂ, ਮੈਂ ਡਰਦਾ ਹੀ ਨਹੀਂ ਲਾਈਕ ਸੋ ਮੈਂ ਕਿਸੇ ਤੋਂ ਨਹੀਂ ਡਰਦਾ। ਸੋ ਅਜੇ ਬਹੁਤ ਕੰਮ ਕਰਨਾ ਹੀ ਹੈ। ਤੁਸੀਂ ਦੇਖੋਗੇ ਮੇਰੇ ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਬਹੁਤ ਸਾਰੀ ਰੇਸਿਸਟ ਕਮੈਂਟਸ ਵੀ ਹਲੇ ਵੀ ਆਉਂਦੇ ਨੇ। ਕੋਈ ਨਹੀਂ, ਅਸੀਂ ਤਾਂ ਯੂ ਨੋ ਅਸੀਂ ਕਿਹੜੀ ਬਹੁਤ ਹੀ ਜ਼ਿਆਦਾ ਚਿੰਤਾ ਕਰਦੇ ਨੇ ਇੱਦਾਂ ਦੀ। ਕੁਛ ਜਿਹੜੀਆਂ ਆਰਗੇਨਾਈਜੇਸ਼ਨ ਉਹਨਾਂ ਨੇ ਤੁਹਾਨੂੰ ਤੇ ਇੱਕ ਹੋਰ ਬੰਦੇ ਨੂੰ ਕਿਹਾ ਸੀਗਾ ਵੀ ਵਾਚ ਕਰੋ, ਫ੍ਰੈਸਨੋ ਸਿਟੀ ਚੀਫ ਪੁਲਿਸ ਚੀਫ ਨੂੰ ਜਿਹੜਾ ਉਹ ਕਿਹਾ ਸੀ ਇੱਕ ਟੈਰਰਿਸਟ ਵਾਲੀ ਜਿਹੜੀ ਗੱਲ ਆ ਉਹ ਆਖੀ ਸੀ। ਇਸੇ ਦਰਮਿਆਨ ਆਪਾਂ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਉਹ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ। ਐਜ਼ ਅ ਸਿਟੀ ਕਾਉਂਸਲ ਮੈਂਬਰ ਤੁਸੀਂ ਇੱਦਾਂ ਦੀਆਂ ਚੀਜ਼ਾਂ ਕਿੱਦਾਂ ਰੋਕ ਸਕਦੇ ਆ? ਕੀ ਤੁਸੀਂ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੁੰਦੇ? ਸੀ ਮੈਂ ਤਾਂ ਲਾਈਕ ਮੈਂ ਤਾਂ ਟੱਕ ਕੇ ਲਾਈਕ ਮੈਂ ਤਾਂ ਬੋਲ ਸਕਦਾ ਜੇ ਕਦੇ ਸਾਡੀ ਕਮਿਊਨਿਟੀ ਜਾਂ ਕਿਸੇ ਹੋਰ ਕੌਮ ਨੂੰ ਇੱਦਾਂ ਦਾ ਕੋਈ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਦੀ ਤੇ ਹੋਣਾ ਜ਼ਰੂਰ ਮਤਲਬ ਭਵਿੱਖ ਦੇ ਵਿੱਚ ਹੋਗਾ ਜ਼ਰੂਰ। ਇਹ ਨਹੀਂ ਹੈ ਕਿ ਇਹ ਸਭ ਕੁਝ ਬੰਦ ਹੋ ਗਿਆ ਹੁਣ, ਨੋ। ਸੋ ਸਿਟੀ ਕਾਉਂਸਲ ਤੁਸੀਂ ਕਹਿ ਸਕਦੇ ਸਾਡੀ ਇਹ ਮੇਨ ਪਾਵਰ ਸਾਨੂੰ ਇੱਕ ਕਾਈਂਡ ਆਫ ਮਾਈਕਰੋਫੋਨ ਮਿਲਦੀ ਆ ਜਿਹੜੇ ਤੁਸੀਂ ਕਹਿ ਸਕਦੇ ਜਦੋਂ ਅਸੀਂ ਬੋਲਦੇ ਮੀਡੀਆ ਅਟੈਂਸ਼ਨ ਸੁਣਦਾ। ਸੋ ਮੈਂ ਤਾਂ ਜ਼ਰੂਰ ਬੋਲੂੰਗਾ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਆਫਿਸ ਦੇ ਵਿੱਚ ਪਹੁੰਚ ਚੁੱਕੇ ਨੇ ਗੱਲਬਾਤ ਕਰਨ ਦੇ ਲਈ ਨਾਇਨਦੀਪ ਸਿੰਘ, ਜੋ ਕਿ ਜਕਾਰਾ ਫਾਊਂਡੇਸ਼ਨ
ਜਿਹੜੀ ਜਕਾਰਾ ਆਰਗੇਨਾਈਜੇਸ਼ਨ ਆ ਉਸ ਦੇ ਫਾਊਂਡਰ ਵੀ ਆ। ਜਿਹੜੀ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਸ ਦੇ ਸਕੂਲ ਬੋਰਡ ਦੇ ਵਿੱਚ ਟਰਸਟੀ ਮੈਂਬਰ ਵੀ ਆ ਅਤੇ ਉਹਨਾਂ ਟਰਸਟੀਜ਼ ਦੇ ਪ੍ਰੈਜ਼ੀਡੈਂਟ ਵੀ ਆ। ਅਤੇ ਇਸ ਮੌਕੇ ਫਰੈਜ਼ਨੋ ਸਿਟੀ ਕਾਊਂਸਲ ਡਿਸਟ੍ਰਿਕਟ 1 ਉਸ ਦੇ ਲਈ ਇਲੈਕਸ਼ਨ ਰਨ ਕਰ ਰਹੇ ਆ। ਨੈਨਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਅੱਜ ਤਾਂ ਠੀਕ ਹੈ ਜੀ, ਤੁਸੀਂ ਸੁਣਾਓ ਕਿੱਦਾਂ ਚੱਲ ਰਹੀ ਕੈਨਵਸਿੰਗ? ਮਤਲਬ ਜਿੰਨੀ ਰਿਸਪਾਂਸ ਸਾਨੂੰ ਆਇਆ ਬਹੁਤ ਵਧੀਆ। ਪਿਛਲੇ ਹਫਤੇ ਅਸੀਂ ਪੂਰੀ ਡਿਸਟ੍ਰਿਕਟ ਦੇ ਵਿੱਚ ਅਸੀਂ ਜਿਹੜੀ ਮੀਟ ਐਂਡ ਗ੍ਰੀਟਸ ਮੀਟਿੰਗਸ ਕੀਤੇ ਸੀ, ਕਈ ਪੰਜਾਬੀਆਂ ਦੇ ਘਰਾਂ ਦੇ ਵਿੱਚ, ਕਈ ਮੈਕਸੀਕਨ ਦੇ ਘਰਾਂ ਦੇ ਵਿੱਚ, ਕਈ ਗੋਰਿਆਂ ਦੇ ਘਰ ਵਿੱਚ, ਕਈ ਕਾਲਿਆਂ ਦੇ ਘਰ ਦੇ ਵਿੱਚ। ਰਿਸਪਾਂਸ ਬਹੁਤ ਅੱਛੀ ਮਿਲਦੇ ਰਹੇ। ਬੈਲਟਸ ਪਿਛਲੇ ਹਫਤੇ ਸਾਰੇ ਘਰਾਂ ਮਤਲਬ ਪਹੁੰਚ ਚੁੱਕੇ ਨੇ ਹੁਣ, ਅਤੇ ਹੁਣ ਸਾਡੀ ਉਮੀਦ ਹੈ, ਇਹ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਫੈਮਿਲੀ ਦੇ ਨਾਲ ਉਹਨੂੰ ਪੜ੍ਹ ਕੇ ਉਹਨੂੰ ਵਾਪਸ ਮੇਲ ਦੇ ਵਿੱਚ ਭੇਜ ਦਿਓ। ਬੈਲਟ ਪਹੁੰਚ ਗਏ? ਹਾਂਜੀ, ਉਹ ਪਿਛਲੇ ਹਫਤੇ ਪਹੁੰਚੇ ਸੀ। ਮੇਰੇ ਵੀ ਘਰੇ ਪਿਆ ਹੈ। ਹਾਂਜੀ, ਜ਼ਰੂਰ ਪੜ੍ਹੋ। 2 ਜੂਨ ਤੱਕ 2 ਜੂਨ ਤੱਕ। ਪਰ ਇਹ ਸਮਝ ਲਓ ਕਿ ਜਿਹੜੇ 2 ਜੂਨ ਉਹ ਆਖਰੀ ਦਿਨ ਹੈ। ਇਹ ਨਾ ਸਮਝ ਲਓ ਕਿ ਉਹ ਸ਼ੁਰੂਆਤ ਉਦੋਂ ਹੁੰਦਾ ਹੀ ਆ, ਇਲੈਕਸ਼ਨ ਡੇ ਆ ਉਸ ਦਿਨ। ਉਹ ਕਾਈਂਡ ਆਫ ਜਿਹੜੀ ਉਹ ਨਾ ਸਿਰਫ ਇਲੈਕਸ਼ਨ ਡੇ, ਉਹ ਸਮਝ ਲਓ ਕਿ ਇਟ ਇਜ਼ ਦ ਲਾਸਟ ਡੇ ਟੂ ਵੋਟ। ਉਹ ਕਹਿੰਦੇ ਸਭ ਤੋਂ ਆਖਰੀ ਦਿਨ ਹੈ। ਉਸ ਤੋਂ ਬਾਅਦ ਤੁਸੀਂ ਜੂਨ 3 ਤੁਸੀਂ ਨਹੀਂ ਕੁਛ ਕਰ ਸਕਦੇ। 7 ਵਜੇ ਤੋਂ ਬਾਅਦ ਨਹੀਂ ਕੁਛ ਕਰ ਸਕਦੇ। 8 ਵਜੇ ਤੋਂ ਬਾਅਦ। ਪਰ ਅਜੇ ਜਿਹੜੀ ਇਹ 2-3 ਹਫ਼ਤੇ ਤੁਹਾਡੇ ਕੋਲ ਪੂਰਾ ਟਾਈਮ ਹੈਗਾ ਆ। ਤੁਸੀਂ ਜਾਂ ਤੁਸੀਂ ਘਰ ਬਹਿ ਕੇ ਤੁਸੀਂ ਪੜ੍ਹ ਸਕਦੇ, ਜਾਂ ਤੁਸੀਂ ਇਸ ਵੀਕਐਂਡ ਨਹੀਂ, ਜਿਹੜੀ 25 ਵਾਲਾ ਵੀਕਐਂਡ ਤੋਂ ਉਸ ਤੋਂ ਬਾਅਦ ਤੁਹਾਡੇ ਕੋਲ 11 ਦਿਨ ਹੈਗੇ ਨੇ ਜਿੱਥੇ ਪੋਲਸ ਵੀ ਖੁੱਲ੍ਹੇ ਹੋਣਗੇ। ਅਤੇ ਜੇ ਤੁਸੀਂ ਚਾਹੁੰਦੇ ਨੇ ਉੱਥੇ ਪੋਲ ਜਾ ਕੇ ਪੜ੍ਹਨ ਨੂੰ, ਤੁਸੀਂ ਉੱਥੇ ਵੀ ਜਾ ਕੇ, ਅਤੇ ਇੱਥੇ ਫਰੈਜ਼ਨੋ ਕਾਊਂਟੀ ਦੇ ਵਿੱਚ ਤੁਹਾਡੇ ਕੋਲ 11 ਦਿਨ ਹੈਗੇ ਨੇ। ਕਮਾਲ ਦੀ ਗੱਲ ਆ, ਜਿਹੜੇ ਮੁਲਕ ਤੋਂ ਅਸੀਂ ਆਏ ਉੱਥੇ ਇੱਕੋ ਦਿਨ ਹੁੰਦਾ, ਇੱਕੋ ਹੀ ਦਿਨ ਹੁੰਦਾ। ਹਾਂਜੀ, ਆਪਣੇ ਇੱਥੇ ਤੁਹਾਨੂੰ ਲੰਮਾ ਸਮਾਂ ਮਿਲ ਜਾਂਦਾ ਵੋਟ ਪਾਉਣ ਦੇ ਲਈ। ਕਿਤੇ ਨਾ ਕਿਤੇ ਵੋਟਿੰਗ ਸਿਸਟਮ ਕਾਈਂਡ ਆਫ ਕੰਪਲੈਕਸ, ਇਸ ਲਈ ਲੋਕਾਂ ਨੂੰ ਵੀ ਲੱਗਦਾ ਉੱਥੇ ਇੱਕ ਜਾਣੇ ਦੀ ਇਲੈਕਸ਼ਨ ਹੁੰਦੀ ਆ। ਹਾਂਜੀ, ਬੰਦੇ ਨੂੰ ਵੋਟ ਪਾਉਣੀ ਬੜਾ ਆਸਾਨ ਰਹਿੰਦਾ ਆ। ਇੱਥੇ ਮਲਟੀਪਲ ਚੀਜ਼ਾਂ ਹੁੰਦੀਆਂ ਨਾਲ। ਬਹੁਤ ਹੀ ਬੰਦੇ ਮੈਨੂੰ ਖਾਸ ਕਰਕੇ ਪੰਜਾਬੀ ਮੈਨੂੰ ਪੁੱਛਦੇ ਨੇ ਕਿ ਤੁਹਾਡਾ ਸਟੈਂਪ ਕੀ ਲੱਗੇ ਹੋਏ। ਮੈਂ ਕਿਹਾ ਇੱਥੇ ਅਮਰੀਕਾ ਦੇ ਵਿੱਚ ਉਹ ਤਾਂ ਹੈ ਨਹੀਂ। ਜਿਹੜੀ ਲੋਕਲ ਚੀਜ਼ਾਂ, ਕਿਉਂਕਿ ਕਈ ਵਾਰੀ ਲੋਕ ਸਮਝਦੇ ਨਹੀਂ, ਅਤੇ ਉਹ ਵੀ ਸਾਨੂੰ ਕਾਲ ਕਰਕੇ ਸਾਨੂੰ ਪੁੱਛ ਲਓ ਜੇ ਤੁਹਾਨੂੰ ਮਦਦ ਦੀ ਲੋੜ ਹੈ। ਕਿਉਂਕਿ ਕਈ ਲੋਕ ਥੋੜ੍ਹਾ ਸ਼ਰਮਾਉਂਦੇ ਨੇ ਕਿਉਂਕਿ ਉਹਨਾਂ ਨੂੰ ਕਦੀ ਪੜ੍ਹਿਆ ਹੀ ਨਹੀਂ ਬੈਲਟ। ਸੋ ਇਸ ਚੀਜ਼ ਲਈ ਲੋਕ ਕਈ ਵਾਰੀ ਪੜ੍ਹਦੇ ਨਹੀਂ। ਜਿਹੜੀ ਸਾਡੀ ਲੋਕਲ ਚੀਜ਼ਾਂ, ਉਹ ਜਿਹੜੀ 2 ਪੇਜ ਦੀ ਬੈਲਟ, ਉਹ ਹੋਣਾ ਹੈ ਜਿਹੜੀ ਸੈਕਿੰਡ ਪੇਜ, ਅਤੇ ਜਿਹੜੀ ਰਾਈਟ ਹੈਂਡ ਕੋਰਨਰ, ਜਿਹੜਾ ਸਭ ਤੋਂ ਆਖਰੀ ਜਿਹੜੀ ਚੀਜ਼ ਹੈਗਾ ਆ, ਉਹ ਹੈਗਾ ਜਿਹੜੀ ਸਿਟੀ ਕਾਊਂਸਲ ਦੀ ਰੇਸ। ਤੁਹਾਡਾ ਡਿਸਟ੍ਰਿਕਟ 1 ਦੇ ਲਈ? ਡਿਸਟ੍ਰਿਕਟ 1 ਹੈ, ਭਾਵੇਂ ਹੋਰਾਂ ਦੀ ਡਿਸਟ੍ਰਿਕਟ 3, ਭਾਵੇਂ ਹੋਰ ਜਿਹੜੇ ਬੰਦੇ ਜਿੱਥੇ ਰਹਿੰਦੇ ਉਹਨੂੰ ਉਸੇ ਦੀ ਆਉਣੀ ਆ। ਹਾਂਜੀ, ਉਹਦੇ ਬੈਲਟ ਤੇ ਉਹਦਾ ਹੀ ਨਾਮ ਹੋਊਗਾ। ਜਿਹੜੀ ਪਹਿਲੀ ਪੇਜ ਉਹ ਸਿਰਫ ਗਵਰਨਰ ਦੀ ਹੋਣਾ ਹੈ। ਉਹ ਤਾਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਕਿਉਂਕਿ ਪਤਾ ਨਹੀਂ 40-50 ਬੰਦੇ ਪੂਰਾ ਪੇਜ ਹੀ ਇਸ ਵਾਰ ਭਰਿਆ ਹੋਇਆ। ਇਟਸ ਸੋ ਕੰਪਲਿਕੇਟਡ, ਬੰਦਾ ਨਾਮ ਨਹੀਂ ਸਾਰਿਆਂ ਦੇ ਪੜ੍ਹ ਸਕਦਾ। ਐਗਜ਼ੈਕਟਲੀ। ਮੇਰਾ ਹਾਸਾ ਦਾ ਨਾਂ ਇਹ ਹੈ, ਜਿਹੜਾ ਉਹ ਬਰਾਕ ਡੀ ਓਬਾਮਾ ਸ਼ਾਹ, ਕਿਸੇ ਦਾ ਨਾਮ ਹੈਗਾ ਬਰਾਕ ਓਬਾਮਾ। ਨਹੀਂ, ਰਾਈਟਿੰਗ ਕਰਕੇ ਆਪਣਾ ਨਾਮ ਵੀ ਲਿਖ ਸਕਦੇ। ਬਿਲਕੁਲ ਲਿਖ ਸਕਦੇ, ਮਿੱਕੀ ਮਾਊਸ ਵੀ ਲਿਖ ਸਕਦੇ, ਤੁਹਾਡੀ ਮਰਜ਼ੀ ਹੈ। ਪਰ ਜੇ ਤੁਸੀਂ ਜਿਹੜੀ ਮੇਨ ਕੈਂਡੀਡੇਟਸ, ਜੇ ਤੁਸੀਂ ਉਹਨਾਂ ਦੇ ਲਈ ਪੜ੍ਹਨਾ ਆ, ਮੁਸ਼ਕਿਲ ਹੈ, ਕਿਉਂਕਿ 50 ਬੰਦੇ ਹੈਗੇ ਜਿਹੜੀ ਗਵਰਨਰ ਰੇਸ। ਪਰ ਇਹ ਪ੍ਰਾਇਮਰੀਜ਼ ਹੈ ਨਾ? ਇਹ ਪ੍ਰਾਇਮਰੀ ਹੈ। ਸੋ ਇਹ ਮਤਲਬ ਪ੍ਰਾਇਮਰੀ ਤੋਂ ਭਾਵ ਵੀ ਮੇਨ ਕੰਟੈਂਡਰ ਨਵੰਬਰ ਦੇ ਲਈ ਚੁਣਨੇ ਆ। ਜਾਂ ਪਰ ਇਹ ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ, ਕਿਉਂਕਿ ਰਾਈਟ ਨਾਓ ਵੀ ਜਿੱਤ ਸਕਦਾ ਕੋਈ, ਅਤੇ ਨਾਲੇ ਜਿਹੜੀ ਵੱਧ ਤੋਂ ਵੱਧ ਮੋਸਟ ਲਾਈਕਲੀ ਫਰੈਜ਼ਨੋ ਕਾਊਂਟੀ ਦੇ ਵਿੱਚ ਐਂਡ ਮੋਸਟ ਇਲਾਕੇ ਸੈਂਟਰਲ ਵੈਲੀ ਜਿੱਥੇ 80 ਲੋਕ ਰਹਿੰਦੇ ਨੇ, ਲਗਭਗ 25% ਵੋਟ ਪਾਉਂਦੇ। ਸੋ ਇਹਦਾ ਮਤਲਬ ਜੀ ਜਿਹੜੀ ਇੱਕ ਪ੍ਰਾਇਮਰੀਜ਼, ਇਹਦਾ ਮਤਲਬ ਕਿ ਇੱਕ ਬੰਦੇ ਦੀ ਵੋਟ, ਉਹਦੀ ਕੀਮਤੀ ਆਲਮੋਸਟ 4 ਗੁਣਾ ਜ਼ਿਆਦਾ। ਮੇਰੀ ਇੱਕ ਵੋਟ 4 ਦੇ ਬਰਾਬਰ ਆ। ਹਾਂਜੀ, ਸੋ ਜਿੰਨੇ ਪਾਤੀ ਉਹਦਾ ਫਿਰ ਫਾਇਦਾ। ਐਗਜ਼ੈਕਟਲੀ। ਸੋ ਜੇ ਆਪਾਂ ਦੇਖਾਂਗੇ ਕੈਨੇਡਾ ਦੇ ਵਿੱਚ ਜਿਹੜੀ ਮਤਲਬ ਪੰਜਾਬੀਆਂ ਦੀ ਕਿੰਨੀ ਓਵਰ ਕੰਟਰੋਲ ਹੈਗਾ ਆ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਕਿ ਜਿਹੜੇ ਪ੍ਰਾਇਮਰੀਜ਼ ਉੱਥੇ ਕੈਨੇਡਾ ਦੇ ਵਿੱਚ, ਉਹ ਸਾਡਾ ਇੱਕ ਮੌਕਾ ਹੈਗਾ ਹੈ ਜਿੱਥੇ ਅਸੀਂ ਆਪਣੀ ਆਵਾਜ਼ ਜ਼ਿਆਦਾ ਬੁਲੰਦ ਕਰ ਸਕਦੇ। ਆਪਣਾ ਬੰਦਾ
ਅਸਲ 'ਚ ਮੇਨ ਤੱਕ ਪਹੁੰਚਾਉਣ ਦੇ ਲਈ ਇੱਕ ਵੱਡਾ ਹਮਲਾ ਉੱਥੇ ਵੱਜ ਜਾਂਦਾ। ਬਿਲਕੁਲ, ਕਿਉਂਕਿ ਜੇ ਆਪਾਂ ਸਿਰਫ ਨਵੰਬਰ ਦੇ ਵਿੱਚ ਮਤਲਬ ਉਦੋਂ ਹਿੱਸਾ ਪਾਵਾਂਗੇ, ਉਹ ਕਾਈਂਡ ਆਫ ਲੇਟ ਹੈ ਅਤੇ ਥੋੜੀ ਜਿਹੜੀ ਆਵਾਜ਼ ਕਾਈਂਡ ਆਫ ਛੋਟਾ ਹੋ ਜਾਂਦਾ ਉਸ ਵੇਲੇ, ਜ਼ੋਰ ਜ਼ਿਆਦਾ ਲਾਉਣਾ ਪੈਂਦਾ। ਹਾਂਜੀ। ਤੁਸੀਂ ਐਗਜ਼ੈਕਟਿਵ ਡਾਇਰੈਕਟਰ ਆ ਜਕਾਰਾ ਮੂਵਮੈਂਟ ਦੇ, ਸੈਂਟਰ ਯੂਨੀਫਾਈਡ ਦੇ, ਜਿੱਦਾਂ ਮੈਂ ਦੱਸਿਆ ਵੀ ਉਹ ਟਰਸਟੀ ਦੇ ਆ, ਉਹ ਤੁਹਾਨੂੰ ਹਾਊ ਡੂ ਯੂ ਫੀਲ ਵੀ ਉਹ ਤੁਹਾਨੂੰ ਤਿਆਰ ਕਰ ਰਿਹਾ ਇਸ ਸਿਲੈਕਸ਼ਨ ਦੇ ਲਈ, ਲਾਈਕ ਉਹ ਇਹ ਪੋਜੀਸ਼ਨ ਦੇ? ਸੋ ਮੇਰੀ ਤਾਂ ਇਹ ਮੈਂ ਸਭ ਨੂੰ ਦੱਸਦਾ ਹੀ ਆ ਕਿ ਜੇ ਤੁਸੀਂ ਪੰਜਾਬੀ ਕਮਿਊਨਿਟੀ ਦੇ ਵਿੱਚ ਤੁਸੀਂ ਮਾੜਾ ਮੋਟਾ ਹੈਂਡਲ ਕਰ ਸਕਦੇ, ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਹੈਂਡਲ ਕੀਤਾ ਹੈ, ਪਰ ਇਹ ਜਿਹੜੀ ਪ੍ਰੈਪਰੇਸ਼ਨ ਹੈ ਗੁਰਦੁਆਰੇ ਦੀ ਕਮੇਟੀ ਨਾਲ ਮਤਲਬ ਡੀਲ ਕਰਨੀਆਂ, ਲੋਕਾਂ ਦੇ ਨਾਲ, ਸੰਸਥਾਵਾਂ ਨਾਲ, ਫਿਰ ਤਾਂ ਸਭ ਕੁਝ ਆਸਾਨ ਹੀ ਲੱਗਦਾ ਉਸ ਤੋਂ ਬਾਅਦ। ਅੱਛਾ। ਕਿਉਂਕਿ ਜਿਹੜੇ ਸਿੱਖ ਕੌਮ ਜਾਂ ਮਤਲਬ ਜਿਹੜੀ ਸਾਡੀ ਪੰਜਾਬੀ ਜਿਹੜਾ ਭਾਈਚਾਰਾ ਹੈਗਾ ਆ, ਅਸੀਂ ਇੱਕ ਦੂਜੇ ਨੂੰ ਸਪੋਰਟ ਜ਼ਰੂਰ ਬਹੁਤ ਵੀ ਕਰਦੇ ਨੇ, ਅਸੀਂ ਇੱਕ ਦੂਜੇ ਦੀ ਲੱਤ ਬੜੀ ਫਾਸਟ ਮਤਲਬ ਖਿੱਚਣ ਨੂੰ ਵੀ ਤਿਆਰ ਹੈਗੇ ਨੇ। ਸੋ ਜਿਵੇਂ ਤੁਸੀਂ ਡੀਲਿੰਗ ਕਰਦੇ ਨੇ ਲੋਕਾਂ ਦੇ ਨਾਲ, ਉਹ ਤੁਸੀਂ ਕਹਿ ਸਕਦੇ ਇੱਕ ਬੇਸ ਸਟੈਪ, ਉਹ ਟ੍ਰੇਨਿੰਗ ਹੈ ਹੋਰਾਂ ਕਮਿਊਨਿਟੀਜ਼ ਦੇ ਨਾਲ ਮਤਲਬ ਡੀਲ ਕਰਨ। ਕਈ ਵਾਰੀ ਮੈਨੂੰ ਤਾਂ ਥੋੜ੍ਹਾ ਸੌਖਾ ਹੀ ਲੱਗਦਾ। ਸੋ ਤੁਸੀਂ ਮਤਲਬ ਇਹ ਜਿਹੜਾ ਕੌਨਸੈਪਟ ਆ ਜਾਂ ਜਿਹੜਾ ਸਿਟੀ ਕਾਉਂਸਲ ਦੇ ਲਈ ਆ, ਤੁਸੀਂ ਇਹ ਸੋਚਦੇ ਹੋ ਵੀ ਸਿਰਫ ਲੋਕਾਂ ਨਾਲ ਡੀਲ ਕਰਕੇ ਹੀ ਈਜ਼ੀ ਆ, ਜਾਂ ਲਾਈਕ ਕਿੱਦਾਂ ਦੇ ਡਿਸੀਜਨਸ ਜਿਹੜੇ ਆ ਇੱਥੇ ਹੁੰਦੇ ਆ ਜਿਹਦੇ ਲਈ ਤੁਸੀਂ ਸੋਚਦੇ ਵੀ ਤੁਹਾਨੂੰ ਇਹ ਜਿਹੜੀਆਂ ਪੋਜੀਸ਼ਨ 'ਤੇ ਰਹਿ ਕੇ ਤੁਹਾਨੂੰ ਉਹਦਾ ਐਕਸਪੀਰੀਅੰਸ ਦਾ ਫਾਇਦਾ ਹੋਊਗਾ? ਸੋ ਮੇਰੀ ਐਕਸਪੀਰੀਅੰਸ ਹੈ ਜ਼ਿਆਦਾ ਸਕੂਲ ਬੋਰਡ, ਅਤੇ ਉਹਦੇ ਵਿੱਚ ਮੈਂ ਇਹ ਸਿੱਖਿਆ, ਇੱਕ ਤਾਂ ਜਿਹੜੀ ਲੋਕਾਂ ਦੀ ਜਿਹੜੀ ਆਮ ਤੌਰ 'ਤੇ ਜਿਹੜੀ ਉਹਨਾਂ ਦੀ ਇਸ਼ੂਜ਼ ਹੈ, ਸੋ ਉਹਨਾਂ ਨੂੰ ਡੀਲ ਕਰਨ। ਮੈਂ ਵੀ ਕਈ ਚੀਜ਼ ਸਿੱਖਿਆ ਜਿਹੜੇ ਮੈਨੂੰ ਪਹਿਲਾਂ ਨਹੀਂ ਪਤਾ ਸੀ। ਕਈ ਬੰਦੇ, ਮੈਂ ਉਹਨਾਂ ਨੂੰ ਹਲੇ ਵੀ ਸੌਰੀ ਕਹਿੰਦਾ ਆ, ਉਹਨੇ ਮੈਨੂੰ ਇੱਕ ਪ੍ਰੋਬਲਮ ਦੱਸਿਆ ਹੀ ਸੀ, ਮੈਂ ਸਕੂਲ ਡਿਸਟ੍ਰਿਕਟ ਨੂੰ ਉਹ ਚੀਜ਼ ਦੱਸਿਆ, ਉਹਨਾਂ ਨੇ ਕਿਹਾ ਸੀ ਕਿ ਅਸੀਂ ਹੈਂਡਲ ਕਰਾਂਗੇ। ਮੈਂ ਸੋਚਿਆ ਕਿ ਚਲੋ ਕੰਮ ਹੋ ਗਿਆ। ਬਾਅਦ 'ਚੋਂ ਪਤਾ ਲੱਗਿਆ ਉਸ ਬੰਦੇ ਤੋਂ ਕਿ ਉਹ ਜਿਹੜਾ ਕੰਮ ਨਹੀਂ ਹੋਇਆ, ਨਾ ਉਹਨੇ ਮੈਨੂੰ ਅਪਡੇਟ ਕੀਤਾ ਸੀ ਕਿ ਨਹੀਂ ਹੋਇਆ, ਅਤੇ ਜਿਹੜਾ ਬੰਦਾ ਨਾਰਾਜ਼ ਸੀ ਮੇਰੇ ਨਾਲ, ਉਹਨੇ ਵੀ ਮੈਨੂੰ ਉਸ ਵਕਤ ਨਹੀਂ ਦੱਸਿਆ ਕਿ ਕੰਮ ਨਹੀਂ ਹੋਇਆ, ਬਾਅਦ 'ਚ ਦੱਸਿਆ। ਸੋ ਮੈਨੂੰ ਵੀ ਤੁਸੀਂ ਕਹਿ ਸਕਦੇ ਤੁਹਾਨੂੰ ਹਮੇਸ਼ਾ ਨਿਮਰਤਾ ਦੇ ਨਾਲ ਤੁਹਾਨੂੰ ਹਰ ਕਮਿਊਨਿਟੀ ਮੈਂਬਰ ਦੇ ਨਾਲ ਡੀਲ ਕਰਨੀ ਪੈਣਾ। ਪਰ ਮੈਂ ਉਸ ਚੀਜ਼ ਤੋਂ ਕਾਫੀ ਕੁਝ ਸਿੱਖਿਆ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਜਿਹੜਾ ਉਹ ਸਰਕਲ ਉਹਨੂੰ ਕੰਪਲੀਟ ਪੂਰਾ ਕਰਨਾ ਹੀ ਹੈ। ਸੋ ਸੋ ਇਹ ਚੀਜ਼ ਮੈਂ ਵੀ ਸਿੱਖਿਆ, ਕਿਉਂਕਿ ਦੂਸਰਾ ਬੰਦਾ, ਕਿਉਂਕਿ ਉਹ ਤਾਂ ਜੌਬ ਹੋਈ ਹੈ, ਭਾਵੇਂ ਉਹ ਹਾਂ ਬੋਲਦਾ ਹੀ ਆ, ਇਹਦਾ ਨਹੀਂ ਮਤਲਬ ਕਿ ਉਹਨੇ ਨਹੀਂ ਕੁਛ ਕੀਤਾ ਹੈ, ਉਹਨੇ ਕਰ ਹੀ ਦੇਣਾ। ਸੋ ਕਈ ਚੀਜ਼ਾਂ ਤੁਹਾਨੂੰ ਲੋਕਾਂ ਦੇ ਨਾਲ, ਤੁਹਾਨੂੰ ਐਕਸਪੀਰੀਅੰਸ ਦੇ ਨਾਲ ਤੁਸੀਂ ਹੈਂਡਲ ਕਰ ਸਕਦੇ। ਜਿਹੜੇ ਸਵਾਲ ਤੁਸੀਂ ਪੁੱਛੇ ਸੀ ਰਾਜਕਰਨ ਨਵੀਰ ਜੀ ਕਿ ਜਿਹੜੀ ਡਿਸੀਜਨਸ ਮੈਨੂੰ ਲੱਗਦਾ ਕਿ ਬਹੁਤ ਰਿਲੇਟਿਵਲੀ ਆਸਾਨ ਹੁੰਦੇ ਨੇ, ਜਦੋਂ ਤੁਹਾਨੂੰ ਪਤਾ ਕਿ ਤੁਹਾਡੀ ਕਮਿਊਨਿਟੀ ਕੌਣ ਹੈ, ਤੁਹਾਡੀ ਕੰਸਟੀਚੂਐਂਸੀ ਕੌਣ ਹੈ, ਤੁਸੀਂ ਕਿਹਦੇ ਲਈ ਤੁਸੀਂ ਕੰਮ ਕਰ ਰਹੇ ਨੇ, ਫਿਰ ਤਾਂ ਬਹੁਤ ਸੌਖਾ ਹੀ ਹੈ। ਮੈਨੂੰ ਨਹੀਂ ਲੱਗਦਾ ਕਿ ਬੜਾ ਔਖਾ ਹੀ ਹੈ ਮਤਲਬ ਡਿਸੀਜਨ ਲੈਣ ਲਈ। ਔਖਾ ਉਹ ਹੀ ਹੈ ਕਿ ਜਿਹੜੀ ਵੱਡੀ ਬਿਊਰੋਕ੍ਰੇਸੀ, ਜਿਹੜੀ ਸਿਸਟਮਸ, ਤੁਸੀਂ ਤਾਂ ਤੁਸੀਂ ਬੜੀ ਸੌਖੇ ਨਾਲ ਪਾਲਿਸੀ ਤੁਸੀਂ ਲਿਖ ਸਕਦੇ, ਇਹਨਾਂ ਦੀ ਨਹੀਂ ਮਤਲਬ ਕਿ ਇੰਪਲੀਮੈਂਟ ਹੋ ਜਾਣੀ ਹੈ। ਸੋ ਉਹ ਚੀਜ਼ ਜਿਹੜੀ ਵੱਡੇ ਮਤਲਬ ਬੱਸ ਨੂੰ ਮਤਲਬ ਕਿਵੇਂ ਮੋੜਨਾ ਜਾਂ ਜਹਾਜ਼ ਨੂੰ ਕਿਵੇਂ ਮੋੜਨਾ, ਉਹ ਡਿਫਰੈਂਟ ਸਕਿੱਲਸ ਹੈ। ਸੋ ਉਹਦੇ ਵਿੱਚ ਸੈਂਟਰਲ ਯੂਨੀਫਾਈਡ ਲਾਈਕ ਜਿਹੜੀ ਵੱਡੀ ਸਕੂਲ ਡਿਸਟ੍ਰਿਕਟ ਦੇ ਵਿੱਚ ਮੈਂ ਕਾਫੀ ਸਿੱਖਿਆ। ਨਾਟ ਕਿ ਮੈਂ ਹਰ ਇੱਕ ਚੀਜ਼ ਦੀ ਐਕਸਪਰਟ ਹੈ, ਕਿਉਂਕਿ 1000 ਬੰਦੇ ਹੁੰਦੇ ਨੇ ਥੱਲੇ ਜਿਹੜੀ ਐਕਚੁਅਲੀ ਇੰਪਲੀਮੈਂਟ ਕਰਨਾ ਹੈ, ਉਹ ਰੋਕ ਵੀ ਸਕਦੇ। ਸੋ ਉਹਨਾਂ ਨੂੰ ਕਾਈਂਡ ਆਫ ਤੁਸੀਂ ਕਿਵੇਂ ਹੈਂਡਲ ਕਰਨੇ ਆ, ਉਹ ਥੋੜ੍ਹੇ ਡਿਫਰੈਂਟ ਹੈ। ਤੁਸੀਂ ਪਿੱਛੇ ਜੇ ਇੱਕ ਗੱਲਬਾਤ ਦੇ ਵਿੱਚ ਕਿਹਾ ਸੀਗਾ ਵੀ ਬੜੀ ਫਰਸਟ੍ਰੇਸ਼ਨ ਆ ਤੁਹਾਨੂੰ, ਡੀਪ ਐਂਗਸਟ ਫਰਸਟ੍ਰੇਸ਼ਨ ਆ ਸਿਟੀ ਦੀ ਲੀਡਰਸ਼ਿਪ ਨੂੰ ਲੈ ਕੇ ਜਾਂ ਉਹਨਾਂ ਦੇ ਡਿਸੀਜਨ ਨੂੰ ਲੈ ਕੇ। ਕੋਈ ਇੱਕ ਅਜਿਹਾ ਫੈਸਲਾ ਜਿਸ ਤੋਂ ਬਾਅਦ 'ਚ ਤੁਸੀਂ ਹੁਣ ਕਿਹਾ ਵੀ ਯਾਰ ਦਿਸ ਇਜ਼ ਟੂ ਮੱਚ, ਹੁਣ ਮੈਂ ਰਨ ਕਰਨਾ, ਕੋਈ ਉਹ ਸ਼ੇਅਰ ਕਰ ਸਕਦੇ? ਸੋ ਜਿੰਨੇ ਸਾਰੇ ਸਿਟੀ ਦੀ ਇਲੈਕਟਰਸ ਹੈਗੇ ਨੇ ਜਿਹੜੇ ਹੁਣ ਬੈਠੇ ਨੇ, ਉਹ ਇੰਨੇ ਡਰੇ ਹੈਗੇ ਨੇ। ਉਹਨਾਂ ਨੇ ਕਿੱਥੋਂ ਡਰੇ? ਹਾਂਜੀ, ਉਹ ਐਕਚੁਅਲੀ ਕਿਉਂਕਿ ਉਹਨਾਂ ਨੇ ਕਦੀ ਕੋਈ ਕੈਂਡੀਡੇਟ, ਕੋਈ ਉਮੀਦਵਾਰ ਕਦੀ ਵੇਖਿਆ ਨਹੀਂ ਜਿਨ੍ਹਾਂ ਤੋਂ
ਕੀ ਕਹਿੰਦੇ ਪੰਜਾਬੀ ਦੇ ਵਿੱਚ ਜਿਵੇਂ ਲਾਈਕ ਤੁਹਾਨੂੰ ਆਈ ਡੋਂਟ ਹੈਵ ਟੂ, ਕਿਉਂਕਿ ਜਿਹੜੀ ਸਾਡੀ ਕਮਿਊਨਿਟੀ ਸਾਨੂੰ ਇੰਨਾ ਮਤਲਬ ਹੌਸਲਾ ਦਿੱਤਾ ਹੈ, ਇੰਨੀ ਸਪੋਰਟ ਦਿੱਤੀ ਹੈ, ਆਈ ਡੋਂਟ ਹੈਵ ਟੂ ਕਿਸ ਦ ਰਿੰਗ। ਮਤਲਬ ਜਿਹੜੀ ਨੋਰਮਲ ਰੂਲਿੰਗ ਕਲਾਸ ਜਿਹੜੇ ਹੈਗਾ ਹੀ ਇੱਥੇ ਲੋਕਲ ਲੈਵਲ 'ਤੇ, ਮੈਂ ਉਹਨਾਂ ਜੀ ਹਜ਼ੂਰੀ ਨਹੀਂ ਕਰਨੀ ਪਊ ਨਹੀਂ ਵੀ ਉੱਦਾਂ ਉਹਨਾਂ ਨੂੰ ਇਸ ਚੀਜ਼ ਤੋਂ ਡਰ ਆ ਵੀ ਇਹ ਕੈਂਡੀਡੇਟ ਜੀ ਹਜ਼ੂਰੀ ਨਹੀਂ ਕਰਦਾ। ਬਿਲਕੁਲ, ਅਤੇ ਮੇਰੇ ਉੱਤੇ ਕੋਈ ਤਾਰ ਨਹੀਂ ਹੈਗੇ। ਉਹ ਕੋਈ ਤੁਹਾਨੂੰ ਸੁਪਰ ਪੈਕ ਜਾਂ ਪੈਕ ਨਹੀਂ ਚਲਾ ਰਿਹਾ। ਬਿਲਕੁਲ, ਅਤੇ ਉਹਨਾਂ ਨੇ ਲੋਕਲ ਲੈਵਲ 'ਤੇ ਕਦੀ ਵੇਖਿਆ ਹੀ ਨਹੀਂ ਕੋਈ ਇੰਡੀਪੈਂਡੈਂਟ ਕੈਂਡੀਡੇਟ। ਸੋ ਮੈਂ ਤਾਂ ਖੁੱਲ੍ਹ ਕੇ ਬੋਲ ਸਕਦਾ ਕਿ ਜਿਹੜਾ ਕੋਈ ਕੋਈ ਐਗਜ਼ਾਮਪਲ ਦੇ ਸਕਦੇ ਕੋਈ ਮੌਜੂਦਾ ਕੈਂਡੀਡੇਟਸ ਜਿਹੜੇ ਇੱਦਾਂ ਮਤਲਬ ਜਿਨ੍ਹਾਂ ਦੇ ਤਾਰਾਂ ਹੈ ਜਿਸ ਚੀਜ਼ ਕਰਕੇ ਤੁਸੀਂ ਕਹਿ ਰਹੇ ਵੀ ਤੁਹਾਡੇ 'ਤੇ ਤਾਰ ਨਹੀਂ। ਤੁਸੀਂ ਇੱਕ ਕੈਂਡੀਡੇਟਸ ਦਾ ਨਾਂ ਲਾਓ ਅਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਦੇ ਤਾਰਾ ਕੌਣ ਮਤਲਬ ਚਲਾ ਰਹੇ। ਟੈਲ ਮੀ ਲਾਈਕ ਤੁਸੀਂ ਕਿਸੇ ਦਾ ਵੀ ਦੱਸ ਦਿਓ, ਮੌਜੂਦਾ ਸਿਟਿੰਗ ਦਾ ਉਹਦਾ ਦੱਸ ਦਿਓ ਵੀ ਕਿਹਦੇ ਕੰਟਰੋਲ ਆ ਉਹਨਾਂ ਦਾ। ਮੋਸਟਲੀ ਜਿਹੜੀ ਸਾਰੀ ਇਹਨਾਂ ਦੀ ਕੰਟਰੋਲ ਹੁੰਦੇ ਹੈ ਲੋਕਲ ਡਿਵੈਲਪਰਸ। ਓਕੇ, ਬਿਕਾਜ਼ ਪੈਸੇ ਕੌਣ ਦਿੰਦਾ ਹੀ ਹੈ, ਆਮ ਬੰਦਾ ਨਹੀਂ ਦਿੰਦਾ ਫॉर ਲਾਈਕ ਅ ਲੋਕਲ ਇਲੈਕਸ਼ਨ। ਆਮ ਬੰਦਾ ਕੋਈ ਡੋਨੇਸ਼ਨ ਨਹੀਂ ਦਿੰਦਾ। ਜੇ ਤੁਹਾਨੂੰ ਲੱਗਦਾ ਜਿਵੇਂ ਲਾਈਕ ਓਬਾਮਾ ਜਾਂ ਬਰਨੀ ਜਿਵੇਂ ਲਾਈਕ ਲੋਕ $20 ਦਿੰਦੇ ਨੇ ਅਤੇ ਤਾਂ ਹੀ ਉਹਨਾਂ ਦੀ ਪੈਸਾ ਹੁੰਦਾ ਹੈ, ਲੋਕਲ ਲੈਵਲ 'ਤੇ ਬਿਲਕੁਲ ਜ਼ੀਰੋ। ਮੈਨੂੰ ਮੋਸਟਲੀ ਤੁਸੀਂ ਕਹਿ ਸਕਦੇ ਪੰਜਾਬੀ ਨਰਸਿਸ, ਟਰੱਕਰਸ, ਡਾਕਟਰਸ ਐਂਡ ਜਿਹੜੀ ਮੇਰੀ ਵਾਕਫ ਜਿਹੜੀ ਹੈਗੇ ਨੇ, ਕੋਈ ਪੈਕ ਨਹੀਂ। ਲਾਈਕ ਜਿਹੜੀ ਵੱਡੇ ਤੋਂ ਵੱਡੇ ਇਹ ਕਾਈਂਡ ਆਫ ਫਨੀ ਇੱਕ ਬੰਦੇ ਨੇ ਕਾਈਂਡ ਆਫ ਉਹਨੇ ਕਾਈਂਡ ਆਫ ਇੱਕ ਲੋਕਲ ਕੀ ਕਹਿੰਦੇ ਜਰਨਲਿਸਟ ਨੇ ਕਾਈਂਡ ਆਫ ਮੇਰੇ ਲਈ ਉਹ ਸੋਚਿਆ ਕਿ ਹੀ ਡਿਡ ਅ ਗਾਚਾ, ਕਹਿੰਦਾ ਇਹ ਤੁਹਾਨੂੰ $2000 ਮਿਲਿਆ ਸੀ ਫਰੋਮ ਦਿਸ ਸਦਰਨ ਕੈਲੀਫੋਰਨੀਆ ਲਾਇਰ। ਮੈਂ ਕਿਹਾ ਤੁਹਾਡੇ ਲਈ ਉਹ ਸਦਰਨ ਕੈਲੀਫੋਰਨੀਆ ਲਾਇਰ ਆ, ਮੇਰੇ ਲਈ ਉਹ ਮੇਰੇ ਮਿੱਤਰ ਹੈ, ਉਹਦਾ ਨਾਮ ਹੈਗਾ ਜਸਦੀਪ ਸਿੰਘ ਅਟਵਾਲ। ਅੱਛਾ, ਉਹ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਮੇਰਾ ਫਰੈਂਡ ਆ। ਸੋ ਤੁਸੀਂ ਜੋ ਮਰਜ਼ੀ ਕਹਾਣੀ ਬਣਾ ਸਕਦੇ। ਉਹ ਬੰਦਾ ਐਕਚੁਅਲੀ ਹੈਗਾ ਲੋਕਲ, ਉਹਦੇ ਮਾਪੇ ਇੱਥੇ ਰਹਿੰਦੇ ਨੇ। ਠੀਕ ਹੈ, ਡਿਸਟ੍ਰਿਕਟ 'ਚ ਰਹਿੰਦੇ ਨੇ? ਨਹੀਂ, ਉਹਨਾਂ ਦੇ ਮਾਪੇ ਨਹੀਂ, ਉਹ ਕਾਈਂਡ ਆਫ ਕਲੋਵਸ ਵੱਲ ਪਾਸੇ ਰਹਿੰਦੇ ਨੇ, ਪਰ ਮੇਰੇ ਨਾਲ ਹੀ ਪੜ੍ਹਿਆ ਸੀ, ਰਾਈਟ। ਸੋ ਸਾਡੀ ਰਿਲੇਸ਼ਨਸ਼ਿਪ ਕਰਕੇ ਆ। ਸੋ ਇਹ ਕੋਈ ਤੁਸੀਂ ਲਿਖ ਰਹੇ ਕਿ ਸਦਰਨ ਕੈਲੀਫੋਰਨੀਆ, ਠੀਕ ਹੈ, ਉਹ ਹੁਣ ਸਦਰਨ ਕੈਲੀਫੋਰਨੀਆ ਰਹਿ ਰਹੇ ਨੇ, ਪਰ ਉਹਦੇ ਮਾਪੇ, ਉਹਦੀ ਸਾਰੀ ਭੈਣਾਂ, ਉਹ ਸਾਰੇ ਇੱਥੇ ਰਹਿੰਦੇ ਨੇ। ਮੈਨੂੰ ਤਾਂ ਅਜੇ ਉਹ ਲੋਕਲ ਹੀ ਲੱਗਦਾ। ਅਤੇ ਉਹਦੀ ਇੱਛਾ ਇਹ ਹੈ ਕਿ ਮੈਂ ਵਾਪਸ ਫਰੈਜ਼ਨੋ ਇੱਕ ਦਿਨ ਮੈਂ ਫਿਰ ਵਾਪਸ। ਤੁਸੀਂ ਥੋੜ੍ਹਾ ਜਿਹਾ ਕੋਈ ਐਗਜ਼ਾਮਪਲ ਦੱਸ ਸਕਦੇ ਵੀ ਇਹਨਾਂ ਦੇ ਕੋਈ ਅਜਿਹੇ ਡਿਸੀਜਨ ਜਿੱਥੋਂ ਤੁਸੀਂ ਇੱਥੋਂ ਦੇ ਰੈਜ਼ੀਡੈਂਟ ਹੁੰਦੇ ਹੋਏ ਨਾਖੁਸ਼ ਸੀਗੇ ਵੀ ਦਿਸ ਇਜ਼ ਹਾਊ ਦੇ ਸ਼ੁਡਨਟ ਹੈਵ ਡਨ, ਵੀ ਇਹਨਾਂ ਨੂੰ ਡਿਫਰੈਂਟ ਡਾਇਰੈਕਸ਼ਨ ਲੈਣੀ ਚਾਹੀਦੀ ਸੀ? ਹਾਂਜੀ, ਸੋ ਆਈ ਗੈਸ ਜਿਹੜੀ ਈਜ਼ੀ ਐਗਜ਼ਾਮਪਲਸ ਜਿਹੜਾ ਹੁਣ ਹੋ ਰਿਹਾ ਫਰੈਜ਼ਨੋ ਵਿੱਚ ਉਹ ਹੈਗਾ ਸੇਡਾ। ਸੇਡਾ ਦਾ ਮਤਲਬ ਇੱਕ ਸਾਊਥ ਈਸਟ ਡਿਵੈਲਪਮੈਂਟ ਏਜੰਸੀ। ਸੋ ਜਿਹੜਾ ਜੈਰੀ ਡਾਇਰ ਦੇ ਜਿਹੜਾ ਮੇਨ ਤੁਸੀਂ ਕਹਿ ਸਕਦੇ ਡੋਨਰ, ਉਹ ਇੱਕ ਡਿਵੈਲਪਰ ਹੈ, ਉਹਦਾ ਨਾਮ ਹੈਗਾ ਐਡ ਕੈਸ਼ੀਅਨ। ਐਡ ਕੈਸ਼ੀਅਨ 90 ਸਾਲ ਦੇ ਉੱਤੇ ਹੈ। ਤੁਸੀਂ ਕਹਿ ਸਕਦੇ ਫਰੈਜ਼ਨੋ ਦੇ ਸਭ ਤੋਂ ਵੱਡਾ ਜ਼ਮੀਂਦਾਰ ਉਹ ਹੈਗਾ ਆ, ਲੈਂਡਲੋਰਡ। ਉਹਨੇ ਰਿਵਰ ਪਾਰਕ ਵੀ ਡਿਵੈਲਪ ਕੀਤਾ ਸੀ, ਫੈਂਚਰ ਕ੍ਰੀਕ ਵੀ ਡਿਵੈਲਪ ਕੀਤਾ ਸੀ। ਤਾਂ ਉਹ ਹੁਣ ਉਹਦੇ ਕੋਲ ਕਾਫੀ ਜ਼ਮੀਨ ਹੈਗਾ ਆ ਉੱਥੇ ਸਾਊਥ ਈਸਟ ਵਾਲੇ ਪਾਸੇ। ਸੋ ਸ਼ਹਿਰ ਇਸ ਵੇਲੇ ਪੈਸਾ ਹੈ ਨਹੀਂ, ਵੀ ਰਨਿੰਗ ਇਨ ਡੈਫਿਸਿਟ। ਕਿੰਨਾ ਡੈਫਿਸਿਟ ਹੈ? ਰਾਈਟ ਨਾਓ ਅਬਾਊਟ $50 million। ਲਾਈਕ ਤੇ ਉਹ ਵੀ ਤੁਸੀਂ ਕਹਿ ਸਕਦੇ ਇੱਕ ਲੋ ਲੈਵਲ ਹੈ। ਓਵਰਆਲ ਬਜਟ ਕਿੰਨਾ ਹੁੰਦਾ ਫਰੈਜ਼ਨੋ ਸਿਟੀ ਦਾ? ਲਗਭਗ $3 billion। ਤੇ ਇਹ ਜਿਹੜਾ ਪ੍ਰੋਜੈਕਟ ਸੇਡਾ, ਸਭ ਨੂੰ ਪਤਾ ਕਿ ਇਸ ਸਿਟੀ ਦੇ ਕੋਲ ਪੈਸਾ ਹੈ ਨਹੀਂ ਇਸ ਪ੍ਰੋਜੈਕਟ ਕਰਨ ਲਈ। ਫਿਰ ਵੀ ਕਿਉਂਕਿ ਉਹ ਡਿਵੈਲਪਰ ਸਾਰੇ ਮਤਲਬ ਸਿਟੀ ਕਾਊਂਸਲ ਨੂੰ ਪੈਸਾ ਦਿੰਦਾ ਹੀ ਆ। ਪਿਛਲੇ ਦਸੰਬਰ ਦੇ ਵਿੱਚ 500 ਬੰਦੇ ਪਹੁੰਚੇ ਸੀ ਉਸ ਦਿਨ ਕਿ ਇਹ ਜਿਹੜਾ ਪ੍ਰੋਜੈਕਟ ਜਿੰਨੀ ਚਿਰ ਸਾਡੀ ਸੜਕਾਂ ਇੰਨੇ ਖਰਾਬ ਹੁਣ ਹੈਗੇ ਨੇ, ਉਹ ਠੀਕ ਨਹੀਂ ਹੁੰਦੀਆਂ। ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਕਿ ਨਵੀਂ ਡਿਵੈਲਪਮੈਂਟ ਤੁਸੀਂ ਸ਼ੁਰੂ ਕਰਨਗੇ? ਜਿਹੜੀ ਡਿਵੈਲਪਮੈਂਟ ਤੁਸੀਂ ਹਜੇ ਤੱਕ ਉਹਨਾਂ ਨੂੰ ਮਤਲਬ ਜੇ ਫਿਕਸ ਨਹੀਂ ਕੀਤਾ, ਪੂਰਾ ਨਹੀਂ ਕੀਤਾ। ਖਾਸ ਕਰਕੇ ਜਿਹੜੇ ਵੈਸਟ ਫਰੈਜ਼ਨੋ ਜਿੱਥੇ ਮੋਸਟਲੀ ਆਪਣੇ ਲੋਕ ਰਹਿੰਦੇ ਨੇ, ਜਿਹੜੀ ਤੁਹਾਡੀ ਡਿਸਟ੍ਰਿਕਟ ਹੈ ਸੈਂਟਰਲ, ਹਾਂਜੀ ਸੈਂਟਰਲ ਯੂਨੀਫਾਈਡ ਜਾਂ ਸੈਂਟਰਲ ਫਰੈਜ਼ਨੋ। ਸਾਡੇ ਕੋਲ ਉੱਥੇ ਜੇ ਤੁਸੀਂ ਵਾਂਟ ਟੂ ਵਾਕ ਟੂ ਮਤਲਬ ਜੇ ਤੁਸੀਂ ਤੁਰ ਕੇ ਜਾਣਾ ਹੈ, ਖਾਸ ਕਰਕੇ ਫਰਮ ਦਾ 99 ਫਰੀਵੇ, ਜੇ ਤੁਸੀਂ ਜਸਵੰਤ ਸਿੰਘ ਖਾਲੜਾ ਪਾਰਕ ਦੇ ਤੁਸੀਂ ਤੁਰ ਕੇ ਜਾਣੇ ਆ, ਉੱਥੇ ਸਾਈਡ ਵਾਕ ਹੈ ਨਹੀਂ।
ਜੇ ਤੁਸੀਂ ਤੁਰ ਕੇ ਜਾ ਰਹੇ ਆਲਸੋ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ, ਕਈ ਪਾਸੇ ਉੱਥੇ ਸਾਈਡ ਵਾਕਸ ਹੈ ਨਹੀਂ। ਸ਼ੀਲਡਸ ਵੱਲ ਚੱਲ ਜਾਓ, ਲਾਈਕ ਪਾਲਕਾ ਬਾਜ਼ਾਰ। 500 ਜਣਿਆਂ ਨੇ ਵਿਰੋਧ ਕੀਤਾ ਉਹਦਾ। 500 ਬੰਦੇ ਪਹੁੰਚੇ ਸੀ ਉਸ ਦਿਨ, ਜਿਹੜੀ ਤੁਸੀਂ ਕਹਿ ਸਕਦੇ ਸਿਟੀ ਹਾਲ ਨੇ ਕਦੀ ਵੇਖਿਆ ਹੀ ਨਹੀਂ। ਤੇ ਫਿਰ ਉਹਨਾਂ ਨੇ ਕੀ ਡਿਸੀਜਨ ਲਿਆ? ਉਹਨਾਂ ਨੇ ਕਿਹਾ ਸੀ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ। ਦਿਸ ਇਲੈਕਸ਼ਨ? ਹਾਂਜੀ, ਜੂਨ ਦੀ। ਸੋ ਜਿਹੜਾ ਇਹਨਾਂ ਨੂੰ ਵੀ ਪਤਾ ਹੀ ਆ, ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਐਨਾਲਿਸਿਸ, ਸਿਟੀ ਦੀ ਫਾਈਨੈਂਸ਼ੀਅਲ ਐਨਾਲਿਸਿਸ, ਕਹਿੰਦੇ ਟੋਟਲ ਪ੍ਰੋਜੈਕਟ ਦੀ ਕਾਸਟ ਹੈ $4 ਬਿਲੀਅਨ। ਕਿੰਨੇ ਸਾਲ 'ਚ? ਮਤਲਬ ਉਹ ਹੈਗਾ ਜਸਟ ਟੂ ਕ੍ਰੀਏਟ ਦ ਇਨਫਰਾਸਟ੍ਰਕਚਰ, ਟੋਟਲ ਕਾਸਟ $4 ਬਿਲੀਅਨ। ਤੇ ਜਿਹੜਾ ਰੈਵਨਿਊ ਜਿਹੜਾ ਆਉਣਾ ਹੈ ਫਰਮ ਦ ਡਿਵੈਲਪਰ ਕਾਸਟ, ਐਂਡ ਡਿਵੈਲਪਰ ਕਾਸਟ ਫੀਸ ਕੌਣ ਦੇਊਗਾ? ਜਿਹੜੇ ਬੰਦੇ ਨਵੇਂ ਘਰ ਖਰੀਦਣਗੇ ਉੱਥੇ, ਉਹਨਾਂ ਨੂੰ ਟੋਟਲ ਰੈਵਨਿਊ $1 ਬਿਲੀਅਨ। 3 ਬਿਲੀਅਨ ਪੱਲਿਓਂ ਪਾਉਣਾ ਟੈਕਸ ਪੇਅਰ ਦੇ ਉੱਤੇ। ਟੈਕਸ ਪੇਅਰ ਤੇ ਕੌਣ ਪਾਊਗਾ? ਅਸੀਂ ਪਾਏਂਗੇ। ਕਿੱਦਾਂ? ਸਾਡੀ ਵਾਟਰ ਰੇਟ, ਸੂਏਜ ਰੇਟ ਤੇ ਟਰੈਸ਼ ਰੇਟ, ਇਹ ਉਹ ਤਾਂ ਆਲਰੇਡੀ ਇਨਕਰੀਜ਼ ਕਰ ਰਹੇ ਆ। ਜਿਹੜੇ ਸਾਡੀ ਟਰੈਸ਼ ਰੇਟ ਪਿਛਲੇ 5 ਸਾਲ ਦੇ ਵਿੱਚ 80% ਉੱਤੇ ਹੋ ਗਿਆ ਆਲਰੇਡੀ। ਹਰ ਚੀਜ਼ ਇੰਨੀ ਮਹਿੰਗੀ ਹੋ ਗਈ। ਸੋ ਸਿਟੀ ਸ਼ੁੱਡ ਨਾਟ ਬੀ ਐਡਿੰਗ ਮੋਰ ਬਰਡਨ। ਠੀਕ ਹੈ, ਅਸੀਂ ਗੈਸ ਅਸੀਂ ਕੰਟਰੋਲ ਨਹੀਂ ਕਰ ਸਕਦੇ, ਪਰ ਜਿਹੜੀ ਚੀਜ਼ ਅਸੀਂ ਕੰਟਰੋਲ ਕਰ ਸਕਦੇ, ਘੱਟ ਤੋਂ ਘੱਟ ਆਪਾਂ ਉਹਨਾਂ ਨੂੰ ਕੰਟਰੋਲ ਕਰੀਏ। ਪਾਣੀ ਦੇ ਬਿੱਲ, ਟਰੈਸ਼ ਦੇ ਬਿੱਲ ਤੇ ਬਿਜਲੀ ਦੇ ਬਿੱਲ ਵੀ ਕੰਟਰੋਲ 'ਚ ਹੁੰਦੇ ਆ। ਉਹ ਤਾਂ ਪੀਜੀਐਨ ਨਹੀਂ, ਉਹ ਪੀਜੀ ਨਹੀਂ। ਪਰ ਇਹ ਵੀ ਫਰਕ ਹੈ। ਸੋ ਸਾਡੀ ਇੱਕ ਮੇਬੀ 2-3 ਹਫ਼ਤੇ ਪਹਿਲਾਂ ਅਸੀਂ ਇੱਕ ਫੰਡ ਰੇਜ਼ਰ ਕੀਤਾ ਸੀ, ਤੇ ਇੱਕ ਪੰਜਾਬੀ ਵੀਰ ਮੇਰੇ ਨਾਲ ਗੱਲਬਾਤ ਕੀਤਾ ਸੀ। ਕਹਿੰਦਾ ਮੇਰੇ ਕੋਲ 2 ਸਟੋਰਾਂ ਹੈਗੇ ਨੇ, ਮਤਲਬ ਗੈਸ ਸਟੇਸ਼ਨ ਟਾਈਪ, ਇੱਕ ਟਰਲਾਕ ਦੇ ਵਿੱਚ ਤੇ ਇੱਕ ਫਰੈਜ਼ਨੋ ਦੇ ਵਿੱਚ। ਮੈਂ ਕਿਹਾ ਓਕੇ। ਕਹਿੰਦਾ ਅਸੀਂ ਸੇਮ ਯੂਜ਼ ਕਰਦੇ ਇਲੈਕਟ੍ਰਿਸਿਟੀ, ਗੈਸ ਸਟੇਸ਼ਨ ਆਲਮੋਸਟ ਸੇਮ ਸਾਈਜ਼ ਹੈ। ਕਹਿੰਦੇ ਜਿਹੜੀ ਮੇਰੀ ਫਰੈਜ਼ਨੋ ਦੀ ਸਟੋਰ ਜਿਹੜੇ ਪੀਜੀ ਬਿੱਲ ਆਲਮੋਸਟ $10,000 ਮਹੀਨੇ ਦੀ ਹੈ, ਜਿਹੜੇ ਮੇਰਾ ਟਰਲਾਕ ਸਟੋਰ $4,000 ਮਹੀਨੇ ਦੀ ਹੈ। ਕਿਉਂ? 60% ਵੱਧ। ਦੈਟਸ ਬਿਕਾਜ਼ ਇਹਦਾ ਮਤਲਬ ਜਿਹੜੇ ਟਰਲਾਕ ਜਾਂ ਲੀਸ ਘੱਟ ਤੋਂ ਘੱਟ ਸਟੈਨਿਸਲਾਸ ਕਾਊਂਟੀ, ਉਹਨਾਂ ਨੇ ਪੀਜੀ ਨਹੀਂ ਦੇ ਨਾਲ ਕੁਝ ਮਤਲਬ ਹੈ, ਉੱਥੇ ਵੀ ਪੀਜੀ ਨਹੀਂ ਹੈ, ਉਹ ਵੀ ਪੀਜੀ ਨਹੀਂ ਹੈ, ਕੁਝ ਕੀਤਾ ਯਾਰ ਟੂ ਕੀਪ ਦ ਰੇਟਸ ਲੋਅਰ। ਇੱਥੇ ਕਿਉਂ ਨਹੀਂ ਹੁੰਦਾ? ਕਿਉਂਕਿ ਇੱਥੇ ਜਿਹੜੀ ਲੋਕਲ ਪੋਲੀਟੀਸ਼ੀਅਨ ਪੀਜੀ ਨਹੀਂ ਤੋਂ ਮਤਲਬ ਡੋਨੇਸ਼ਨਸ ਲੈਂਦੇ। ਤੁਸੀਂ ਲਈਏ ਪੀਜੀ ਨਹੀਂ ਤੋਂ? ਜ਼ੀਰੋ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਸੀ, ਅਸੀਂ ਤੁਹਾਨੂੰ ਕੀ ਕਹਿੰਦੇ ਸੀ? ਬੇਸਿਕਲੀ 2 ਚੀਜ਼ਾਂ, ਇੱਕ ਅਸੀਂ ਤੁਹਾਨੂੰ ਪੈਸੇ ਦੇਣਗੇ, ਤੇ ਜੇ ਤੁਸੀਂ ਬੋਲੂਗਾ ਕਿ ਤੁਸੀਂ ਮਿਊਨਿਸਪਲ ਪਾਵਰ, ਤੁਸੀਂ ਇਹ ਚੀਜ਼ ਨੂੰ ਨਹੀਂ ਸਪੋਰਟ ਕਰੋਗੇ। ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਰਸ। ਹਾਂਜੀ, ਮੈਂ ਕਿਹਾ ਨੋ। ਮੈਂ ਕਿਹਾ ਜਿਹੜੇ ਲੋਕ ਤਾਂ ਤੰਗ ਆਏ ਪਏ ਪੀਜੀ ਨਹੀਂ ਤੋਂ ਬਹੁਤ ਜ਼ਿਆਦਾ। ਦੇਖੋ ਹਰ ਇੱਕ ਘਰ ਦੇ ਵਿੱਚ ਸਾਡੀ ਰੇਟਸ ਕਿੰਨੀ ਜ਼ਿਆਦਾ ਹੋ ਗਈ ਹੁਣ। ਮਤਲਬ ਮੈਨੂੰ ਤਾਂ ਮੈਂ ਤੇ ਬਸ ਮੇਰੀ ਵਾਈਫ ਆਲਮੋਸਟ ਹਰ ਮਹੀਨੇ $300-400 ਲੱਗਦੇ ਆ। ਜੇ ਗਰਮੀਆਂ ਆਉਣੀਆਂ। ਐਗਜ਼ੈਕਟਲੀ। ਐਂਡ ਐਕਚੁਅਲੀ ਜਿਹੜੇ ਪੀਜੀ ਨੀ ਰੇਟ ਇਨ ਫਰੈਜ਼ਨੋ ਕਾਊਂਟੀ, ਇਹ ਉਹਨਾਂ ਦੀ ਫਾਈਂਡਿੰਗਸ ਸਭ ਤੋਂ ਜ਼ਿਆਦਾ ਮਤਲਬ ਪੈਸਾ ਪੂਰੀ US ਦੇ ਵਿੱਚ ਜਿਹੜੇ ਦੇ ਰਹੇ ਨੇ ਫॉर ਪੀਜੀ ਨੀ ਬਿੱਲ, ਉਹ ਹੈਗੇ ਫਰੈਜ਼ਨੋ ਕਾਊਂਟੀ ਰੈਜ਼ੀਡੈਂਟਸ। ਕੀ ਤੁਸੀਂ ਇਸੇ ਚੀਜ਼ ਨੂੰ ਬੈਕ ਰੂਮ ਡੀਲਸ ਕਹਿੰਦੇ ਹੋ ਕਿ ਉਹ ਡਿਫਰੈਂਟ ਆ? ਇਹ ਵੀ ਬੈਕ ਰੂਮ ਡੀਲ ਹੈ, ਰਾਈਟ। ਜਿਹੜੇ ਬੰਦੇ ਨਹੀਂ ਬੋਲਦੇ, ਭਾਵੇਂ ਉਹਨਾਂ ਨੂੰ ਪਤਾ ਕਿ ਇਹਦੀ ਫਾਇਦਾ ਜਿਹੜੀ ਫਰੈਜ਼ਨੋ ਰੈਜ਼ੀਡੈਂਟਸ ਦੀ ਹੋਊਗਾ, ਪਰ ਨਹੀਂ ਬੋਲਦੇ ਕਿਉਂਕਿ ਉਹਨਾਂ ਨੂੰ ਬਸ ਇੰਨੇ ਕੱਟਿਆ ਲੋਕ ਕਿ $1,000 ਦੇ ਕੇ ਇਹ ਬਸ। ਕੀ ਇੱਥੇ ਦੇ ਵੀ ਪੋਲੀਟੀਸ਼ੀਅਨ ਸਿਰਫ ਰੀ ਇਲੈਕਸ਼ਨ ਸਾਈਕਲ 'ਚ ਹੀ ਫਸੇ ਆ? ਬਿਲਕੁਲ। ਮੋਸਟਲੀ ਜਿਹੜੀ ਸਾਡੀ ਲੋਕਲ ਇਲੈਕਟਿਡਸ, ਇਹਨਾਂ ਨੇ ਕਦੀ ਕੰਮ ਕਦੀ ਕੀਤਾ ਹੀ ਨਹੀਂ, ਕਦੀ ਜੌਬ ਕਦੀ ਕੀਤਾ ਹੀ ਨਹੀਂ। ਸੋ ਇਹ ਵੀ ਕਾਈਂਡ ਆਫ ਤੁਸੀਂ ਕਹਿ ਸਕਦੇ ਇਹਨਾਂ ਦੀ ਇੱਛਾ ਇਹ ਹੈ ਕਿ ਲਾਈਫ ਲੌਂਗ ਪੋਲੀਟੀਸ਼ੀਅਨਸ ਬਣਨ ਨੂੰ। ਸੋ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਬੈਕ ਰੂਮ ਡੀਲਸ ਦੀਆਂ, ਹੋਰ ਕੀ ਐਗਜ਼ਾਮਪਲ ਆ ਤੁਹਾਡੇ ਕੋਲ ਜਿਹਨੂੰ ਤੁਸੀਂ ਕਹਿੰਦੇ ਵੀ ਮੈਂ ਸਟਾਪ ਕਰਨਾ ਚਾਹੁੰਦਾ, ਬੰਦ ਕਰਨਾ ਚਾਹੁੰਦਾ? ਸੋ ਜਿਹੜੀ ਸਿਟੀ ਕਾਊਂਸਲ, ਇਹਨਾਂ ਦੀ ਜਿਹੜੀ $1,00,000 ਦੇ ਥੱਲੇ ਜਿਹੜੀ ਕੰਟਰੈਕਟਸ ਹੁੰਦੇ ਨੇ, ਉਹਦੇ ਵਿੱਚ ਕੋਈ ਓਵਰਸਾਈਟ ਨਹੀਂ ਹੈ। ਉਹਨਾਂ ਨੂੰ ਮਤਲਬ ਪਬਲਿਕ ਜਾ ਕੇ ਉਹਨਾਂ ਨੂੰ ਵੋਟ ਨਹੀਂ ਲੈਣਾ ਹੀ ਪੈਂਦਾ। ਅੱਛਾ। ਐਨੀਥਿੰਗ 100,000 ਐਂਡ below 100,000। ਸੋ ਲੂਇਸ ਚਾਵੇਜ਼ ਨੇ ਕੀ ਕੀਤਾ ਸੀ ਜਦੋਂ ਸਿਟੀ ਕਾਊਂਸਲ ਮੈਂਬਰ ਸੀ,
ਉਹਨੇ ਇੱਕ ਉਹਦੀ ਜਿਹੜੀ ਕਾਈਂਡ ਆਫ ਸ਼ੇਡੀ ਲਾਈਕ ਬੰਦਾ ਹੈਗਾ ਇੱਥੇ ਐਲੈਕਸ ਟੈਵਲੀਅਨ, ਉਹਨੂੰ 3 ਮਤਲਬ ਕੰਟਰੈਕਟਸ ਦਿੱਤਾ ਹੀ ਸੀ ਫॉर $99,999.99 ਵੀ ਆਡਿਟ ਨਾ ਹੋਵੇ, ਸਿਰਫ ਉਹਦੇ ਲਈ 1 ਸੈਂਟ ਘਟਾਇਆ। ਬਿਲਕੁਲ। ਤੇ 3 ਦਿੱਤੇ। 3 ਦਿੱਤੇ। ਸੋ ਐਦਾਂ ਦੀ ਇਹ ਕੰਮ ਬਹੁਤ ਹੁੰਦਾ ਯਾਰ, ਮਤਲਬ ਸਿਟੀ। ਸੋ ਆਪਣੇ ਫਰੈਂਡਸ ਨੂੰ ਪੈਸਾ ਦੇ ਰਹੇ ਸੀ ਸਿਟੀ ਤੋਂ? ਬੇਸਿਕਲੀ ਆਪਣਾ ਫਰੈਂਡਸ ਨੂੰ ਦੇ ਰਹੇ ਸੀ, ਖੁਦ ਜਾ ਕੇ ਕੰਮ ਵੀ ਨਹੀਂ ਕਰਦਾ ਸੀ। ਸੋ ਹੀ ਵਾਸ ਪੇਇੰਗ ਅ ਗਰੁੱਪ ਕਿ ਜਿਹੜੀ ਸਾਡੀ ਕੰਸਟੀਟਿਊਐਂਟ ਸਰਵਿਸਿਜ਼, ਜਿਹੜੀ ਬੰਦੇ ਕਿਸੇ ਦੀ ਲੋੜਾਂ ਹੈਗਾ ਆ, ਅਤੇ ਬਹੁਤ ਸਾਰੇ ਪੰਜਾਬੀ ਲੋਕ ਉੱਥੇ ਰਹਿੰਦੇ ਨੇ ਡਿਸਟ੍ਰਿਕਟ 5 ਦੇ ਵਿੱਚ, ਅਤੇ ਇੰਸਟੈਡ ਕਿ ਉਹ ਪਰਸਨਲ ਜਾ ਕੇ ਜਾਂ ਉਹਦੇ ਕੋਈ ਸਟਾਫ ਜਿਹੜੇ ਕੰਸਟੀਟਿਊਐਂਟ ਸਰਵਿਸ ਕਰੇ, ਉਹ ਆਪਣੀ ਫਰੈਂਡ ਨੂੰ $99,000 ਦਿੱਤਾ ਸੀ। ਪਤਾ ਨਹੀਂ ਜੇ ਉਹਨੇ ਕੁਛ ਕੀਤਾ ਕਿ ਨਹੀਂ, ਮੈਂ ਕਹਿੰਦਾ ਤੁਸੀਂ ਹੈਂਡਲ ਕਰੋ। ਪਰ ਇਟ ਬਿਕਮਸ ਅ ਕੁਐਸਚਨ ਮਾਰਕ ਵੀ ਅਮਾਊਂਟ ਕਰਕੇ। ਦੈਨ ਉਹੀ ਬੰਦਾ ਵਾਜ਼ ਰਨਿੰਗ ਫੇਸਬੁੱਕ ਐਡਸ, ਕਿਉਂਕਿ ਉਹਦੀ ਇਲੈਕਸ਼ਨ ਦੇ ਵਿੱਚ ਜਦੋਂ ਸੁਪਰਵਾਈਜ਼ਰ ਲਈ ਖੜਾ ਹੋਇਆ ਸੀ, ਇਟ ਸੀਮਸ ਲਾਈਕ ਹੀ ਵਾਜ਼ ਯੂਜ਼ਿੰਗ ਟੈਕਸ ਪੇਅਰ ਮਨੀ ਫॉर ਹਿਜ਼ ਓਨ ਫੇਸਬੁੱਕ ਐਡਸ। ਇੱਦਾਂ ਦੀ ਚੀਜ਼ਾਂ ਬਹੁਤ ਹੁੰਦਾ ਹੈ। ਪਰ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਡਿਸਟ੍ਰਿਕਟ 5 ਦੀ ਆ, ਪਰ ਉਹ ਮਨਜ਼ੂਰੀ ਪੂਰੀ ਕੌਂਸਲ ਤੋਂ ਲੈਣੀ ਪੈਂਦੀ ਆ? ਡੂ ਦੇ ਹੈਵ ਟੂ ਗੈਟ ਅਪਰੂਵਲ even within the district from the council? Not if it's below $100,000. ਫਿਰ city council ਨੂੰ ਵੀ ਪੁੱਛਣ ਦੀ ਲੋੜ ਨਹੀਂ? ਨਾ। But then how much budget is allocated per district? ਲਗਭਗ 8 ਲੱਖ। ਓਕੇ। ਤੁਸੀਂ ਮਤਲਬ ਤੁਹਾਡੇ ਡਿਸਕ੍ਰੈਸ਼ਨ ਤੇ ਆ, ਤੁਸੀਂ ਇਹਨੂੰ ਕਿੱਦਾਂ ਯੂਜ਼ ਕਰਨਾ? ਹਾਂਜੀ। ਇਹ ਤਾਂ ਫਿਰ ਕਾਫੀ ਇੱਕ ਵੱਡਾ ਮੈਂ ਕਹੂੰਗਾ ਵੀ ਚੈਲੰਜ ਆ, ਹਾਊ ਟੂ ਮੇਕ ਸ਼ੋਰ। ਫਿਰ ਅਕਾਊਂਟੇਬਿਲਿਟੀ ਕਿੱਦਾਂ ਆਊਗੀ, ਟਰਾਂਸਪੇਰੈਂਸੀ ਕਿੱਦਾਂ ਆਊਗੀ? ਸਾਨੂੰ ਐਥਿਕਸ ਕਮੇਟੀ ਦੀ ਲੋੜ ਹੈ, ਐਂਡ ਸਾਨੂੰ ਇੱਕ ਓਮਬਡਸਮੈਨ ਦੀ ਲੋੜ ਹੈ, ਐਂਡ ਅਲਟੀਮੇਟਲੀ ਸਾਨੂੰ ਇੰਡੀਪੈਂਡੈਂਟ ਸਿਟੀ ਅਟਾਰਨੀ ਆਫਿਸ ਦੀ ਲੋੜ ਹੋਣਾ ਹੈ। ਇਸ ਟਾਈਮ ਇੰਡੀਪੈਂਡੈਂਟ ਨਹੀਂ ਹੈ? ਨੋ। ਜਿੱਥੇ 4 ਬੰਦੇ 4 ਸਿਟੀ ਕਾਊਂਸਲ ਮੈਂਬਰ ਉਹਨੂੰ ਹਾਇਰ ਕਰ ਸਕਦੇ, ਜਿੱਥੇ ਮੈਜੋਰਿਟੀ ਹੈ ਉਹਨੂੰ ਹਾਇਰ ਕਰ ਸਕਦੇ। ਮੋਸਟਲੀ ਉਹੀ ਬੰਦੇ ਹਾਇਰ ਕਰਦੇ ਜਿਹੜਾ ਉਹਨਾਂ ਦਾ ਕੰਮ ਵੀ ਕਰਦੇ ਨੇ। ਜੇ ਤੁਸੀਂ ਚੁਣੇ ਜਾਂਦੇ ਆ ਇਸ ਇਲੈਕਸ਼ਨ ਦੇ ਵਿੱਚ, ਜਿੱਦਾਂ ਹੁਣ ਲਾਈਕ ਓਬਵੀਅਸਲੀ ਜੇ ਤੁਸੀਂ ਬੈਕ ਰੂਮ ਡੀਲਸ ਦੀ ਗੱਲ ਕਰਦੇ ਆ, ਤੁਹਾਡੀ ਨਜ਼ਰ ਦੇ ਵਿੱਚ ਕੁਝ ਪ੍ਰੋਗਰਾਮ ਹੋਣਗੇ ਜਿਹੜੇ ਕੱਟ ਕੀਤੇ ਜਾ ਸਕਦੇ? ਬਹੁਤ ਜ਼ਿਆਦਾ। ਜਿੱਦਾਂ ਕਈ ਚੀਜ਼ਾਂ ਸੈਂਸਿਟਿਵ ਬਣਦੀ ਨਹੀਂ। ਸੋ ਲਾਈਕ ਇੱਥੇ ਫਰੈਜ਼ਨੋ ਦੇ ਵਿੱਚ ਵੀ ਹੈਵ ਅ ਮਤਲਬ ਕਿੰਨੀ ਪਤਾ ਨਹੀਂ ਕਿੰਨੇ $1 ਮਿਲੀਅਨ ਹੈਲੀਕਾਪਟਰ ਪੁਲਿਸ ਬਜਟ। ਓਕੇ। ਅੱਜ ਕੱਲ੍ਹ ਹੈਲੀਕਾਪਟਰ ਦੀ ਕੀ ਲੋੜ ਹੈ? ਇਹ ਤੁਸੀਂ ਡਰੋਨ ਦੇ ਨਾਲ ਤੁਸੀਂ ਜੇ ਤੁਸੀਂ ਮਤਲਬ ਸੁਰੱਖਿਆ ਦੇ ਲਈ ਯੂ ਵਾਂਟ ਟੂ ਕੀਪ ਐਨ ਆਈ ਕੀ ਕੁਛ ਹੋ ਰਿਹਾ, ਤੁਸੀਂ ਡਰੋਨਸ ਦੇ ਨਾਲ ਕਰ ਸਕਦੇ। ਬਾਕੀ ਸ਼ਹਿਰ ਡਰੋਨਾਂ ਦੇ ਨਾਲ ਕਰਦੇ ਨੇ। Why are we spending all these millions? ਪਰ ਇੱਥੇ ਫਿਰ ਇਹ ਨਹੀਂ ਗੱਲ ਵੀ ਥੋੜਾ ਜਿਹਾ ਹਾਈ ਕ੍ਰਾਈਮ ਏਰੀਆ ਮੰਨਿਆ ਜਾਂਦਾ ਹੈ ਫਰੈਜ਼ਨੋ ਨੂੰ, ਵੀ ਉਹਦੇ ਕਰਕੇ ਆ? ਨਾ, ਐਕਚੁਅਲੀ ਜਿਹੜੀ ਸਾਡੀ ਕ੍ਰਾਈਮ ਰੇਟਸ ਦੇ ਆਰ ਵਨ ਆਫ ਦਾ ਲੋਐਸਟ ਰੇਟਸ, ਮਤਲਬ ਪੂਰੀ ਸਿਟੀ ਦਾ ਹਿਸਟਰੀ ਇੰਨੀ ਲੋ ਹੋ ਗਈ। ਹਾਂ, ਜਿਹੜਾ ਪ੍ਰੋਪਰਟੀ ਕ੍ਰਾਈਮ ਉਹ ਐਕਚੁਅਲੀ ਬਹੁਤ ਹਾਈ ਹੈ। ਸੋ ਉਹ ਸਾਨੂੰ ਲੋੜ ਹੈ ਕਿ ਦ ਪੁਲਿਸ ਸ਼ੁੱਡ ਬੀ ਮੋਰ ਵਿਜ਼ੀਬਲ, ਨਾਟ ਪੈਟਰੋਲਿੰਗ। ਹਾਂ, they need to be patrolling. ਇਹ ਨਹੀਂ ਹੈ ਕਿ ਬਸ ਆਪਣੀ ਦਫ਼ਤਰਾਂ ਦੇ ਵਿੱਚ ਬੈਠੋ, ਉਹ ਨਹੀਂ। they need to be visibly seen. Are there enough officers? ਸਾਡੇ ਕੋਲ almost 1000 ਹੈਗੇ ਨੇ in Fresno city. No so something, ਹਾਂ। but ਤੁਸੀਂ ਕਹਿ ਰਹੇ ਆ ਵੀ ਉਹ ਜ਼ਿਆਦਾ ਆਫਿਸ ਦੇ ਵਿੱਚ ਆ। ਤੇ ਪੈਟਰੋਲਿੰਗ ਜ਼ਿਆਦਾ ਚਾਹੀਦੀ ਹੈ। ਜ਼ਿਆਦਾ ਚਾਹੀਦੀ ਹੈ। ਸੋ ਜੇ ਤੁਸੀਂ ਜਿੱਤਦੇ ਆ, how you can make sure that? So let me also be honest, ਇੱਕ ਬੰਦਾ on the city council alone ਸਭ ਕੁਛ ਨਹੀਂ ਕਰ ਸਕਦਾ। ਮੈਨੂੰ ਦੂਸਰੇ ਦੇ ਨਾਲ ਰਿਲੇਸ਼ਨਸ਼ਿਪ ਬਣਾ ਕੇ ਫਿਰ ਅਸੀਂ ਕੁਛ ਕਰ ਸਕਦੇ। ਸਾਨੂੰ ਵੀ ਕੋਅਲੀਸ਼ਨ ਦੀ ਲੋੜ ਹੈ। ਜੇ ਸਾਡੇ ਕੋਲ ਮੈਜੋਰਿਟੀ ਆ ਤਾਂ ਅਸੀਂ ਬਹੁਤ ਕੁਛ ਕਰ ਸਕਦੇ। ਜਿਹੜੀ ਫਰੈਜ਼ਨੋ ਸ਼ਹਿਰ ਹੈ, ਇਹ ਹੈਗਾ ਇੱਕ ਸਟਰੋਂਗ ਮੇਅਰ ਸਿਟੀ, ਇਹਨੂੰ ਕਹਿੰਦੇ ਨੇ ਸਟਰੋਂਗ ਮੇਅਰ ਆਫ ਸਿਟੀ। ਐਕਸਪਲੇਨ। ਇਹਦਾ ਮਤਲਬ ਕਿ ਮੋਸਟਲੀ ਪਾਵਰ ਹੁੰਦਾ ਹੈ ਮੇਅਰ ਦੇ ਹੱਥ ਵਿੱਚ। ਅੱਛਾ। ਜਿਹੜਾ ਸਿਟੀ ਦੀ ਮੇਨ ਪਾਵਰ ਇਹ ਹੈ ਇਜ਼ ਯੂ ਕੈਨ, ਜਿਹੜੀ ਬਜਟ ਹੈ ਉਹ ਸਿਟੀ ਕਾਊਂਸਲ ਦੇ ਹੱਥ ਵਿੱਚ ਹੈ। ਓਕੇ। ਦੇ ਹੈਵ ਸਪੈਂਡਿੰਗ ਇਹਨਾਂ ਦੇ ਹੱਥ ਵਿੱਚ। ਹਾਂਜੀ, ਦੇ ਹੈਵ ਟੂ ਅਪਰੂਵ ਦ ਬਜਟ। ਉਹਦੇ ਨਾਲ ਉਹ ਸਮਝੌਤਾ ਹੁੰਦਾ ਹੀ ਆ, ਲਾਈਕ ਕੀ ਕੁਛ ਹੋਊਗਾ, ਕੀ ਕੁਛ ਨਹੀਂ ਹੋਣਾ ਆ। ਜੇ ਤੁਹਾਡੇ ਕੋਲ ਮੈਜੋਰਿਟੀ ਹੈ ਦੈਨ ਤੁਸੀਂ ਬਹੁਤ ਕੁਛ ਕਰ ਸਕਦੇ। ਇਹ ਵੀ ਤੁਸੀਂ ਕਹਿ ਸਕਦੇ ਬੈਕ ਰੂਮ ਡੀਲ ਹੈ। 2 ਹਫ਼ਤੇ ਪਹਿਲਾਂ ਦੀ ਗੱਲ ਹੈ, ਨਹੀਂ ਐਕਚੁਅਲੀ ਪਿਛਲੇ ਹਫ਼ਤੇ ਦੀ ਗੱਲ ਹੈ। A judge ruled in Fresno County, ਜਿਹੜੇ ਪਿਛਲੇ 3-4 ਸਾਲ
the city council was doing ਜਿੰਨੇ ਸਾਰੇ budget deal in closed session, ਪਰ ਉਹ ਚੀਜ਼ ਹੋਣਾ ਹੀ ਚਾਹੀਦਾ ਓਪਨ ਸੈਸ਼ਨ। ਕੱਲੇ ਫ੍ਰੈਜ਼ਨੋ ਸਿਟੀ ਨੇ ਇਹ ਕੰਮ ਕੀਤਾ ਆ, ਕੋਈ ਹੋਰ ਜੁਰਿਸਡਿਕਸ਼ਨ ਕਦੇ ਨਹੀਂ ਕੀਤਾ ਆ, ਬਿਕਾਜ਼ ਦੇਅਰਸ ਅ ਰੂਲ ਕਾਲਡ ਦ ਬਰਾਊਨ ਐਕਟ ਕਿ ਜਿਹੜੇ ਪਬਲਿਕ ਬਿਜ਼ਨਸ ਪਬਲਿਕ ਦੇ ਵਿੱਚ ਹੋਣਾ ਹੀ ਚਾਹੀਦਾ, ਜਿਹੜੇ ਮੋਨਿਟਰੀ ਡਿਸੀਜਨਸ ਆ। ਹਾਂਜੀ, ਇਹਨਾਂ ਨੇ ਇੱਕ ਕਾਈਂਡ ਆਫ ਝੂਠੀ ਜੀ ਲਾਈਕ ਬਹਾਨਾ ਬਣਾ ਕੇ ਦੇ ਵਰ ਡੂਇੰਗ ਇਟ ਇਨ ਕਲੋਜ਼ ਰੂਮ। ਕੀ ਬਹਾਨਾ ਬਣਾਇਆ? ਕਿ ਇਹ ਨੋਰਮਲ ਕਮੇਟੀ ਨਹੀਂ ਹੈ, ਇਹ ਬਸ ਐਡ ਹੌਕ ਕਮੇਟੀ ਹੈ ਕਿ ਸਾਨੂੰ ਬਜਟ ਕਮੇਟੀ ਦੀ ਲੋੜ ਹੈ ਸਿਰਫ ਬਜਟ ਵੇਲੇ, ਤੇ ਉਹ ਤੋਂ ਬਾਅਦ ਸਾਨੂੰ ਚਾਹੀਦਾ ਹੀ ਨਹੀਂ। ਕੀ ਲੋਕਾਂ ਨੇ ਰੌਲਾ ਨਹੀਂ ਪਾਇਆ? ਲੋਕਾਂ ਨੂੰ ਪਤਾ ਹੀ ਨਹੀਂ ਕੋਈ ਸਿਟੀ ਕਾਉਂਸਲ ਵਾਲਾ ਕੋਈ ਕਹਿ ਰਿਹਾ ਸੀਗਾ ਵੀ ਨਹੀਂ ਦਿਸ ਸ਼ੁੱਡ ਬੀ ਓਪਨ? ਇੱਕ ਦੋ ਬੰਦੇ ਨੇ ਬੋਲੇ ਸੀ। ਪਰ ਯੂ ਸੀ them as allies in future ਜੇ ਤੁਸੀਂ ਜਿੱਤਦੇ? I will have to, ਤੁਹਾਨੂੰ ਰਿਲੇਸ਼ਨਸ਼ਿਪ ਬਣਾਉਣਾ ਹੈ ਸਾਰੇ ਦੇ ਨਾਲ। ਪਰ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਤੁਸੀਂ ਇਕੱਲੇ ਇੰਡੀਪੈਂਡੈਂਟ ਆ, ਸਾਰੇ ਕੈਂਡੀਡੇਟ ਡਰੇ ਆ, ਇਕੱਲੇ ਤੁਹਾਡੇ ਡਿਸਟ੍ਰਿਕਟ ਦੇ ਡਰੇ ਆ ਜਾਂ ਦੂਜੇ ਵੀ? ਮੋਸਟਲੀ ਯੂਜਲੀ ਜਿਹੜੀ ਬੈਠੇ ਨੇ, ਲਾਈਕ ਜਿਹੜੀ ਤੁਸੀਂ ਕਹਿ ਸਕਦੇ ਰੂਲਿੰਗ ਗਰੁੱਪ ਆਫ ਫ੍ਰੈਜ਼ਨੋ, ਉਹ ਡਰੇ ਹੈਗੇ ਨੇ। ਜਿਹੜੀ ਰੈਗੂਲਰ ਜਿਹੜੇ ਕਾਉਂਸਲ ਮੈਂਬਰਸ, ਉਹਨਾਂ ਨੂੰ ਪਤਾ ਹੀ ਹੈ ਕਿ ਅਸੀਂ 7 ਬੰਦੇ ਹੈਗੇ ਨੇ, 4 ਦੇ ਕੋਲ ਮੈਜੋਰਟੀ ਹੈ, ਜਦੋਂ ਤੁਹਾਡੇ ਕੋਲ 4 ਹੈ, ਸੋ ਤੁਹਾਨੂੰ ਉਹਨਾਂ ਦੇ ਨਾਲ ਡੀਲ ਕਰਨਾ ਹੀ ਪੈਣਾ। ਤੁਸੀਂ ਆਪਣੇ ਪਹਿਲਾਂ ਡਿਸਟ੍ਰਿਕਟ ਦਾ ਦੱਸਿਓ, ਜਿਹੜਾ ਡਿਸਟ੍ਰਿਕਟ 1 ਆ ਫ੍ਰੈਜ਼ਨੋ ਸਿਟੀ ਦਾ, ਵੀ ਕਿਹੜਾ ਇਲਾਕਾ ਆਉਂਦਾ ਆ, ਆਪਣੀ ਕਮਿਊਨਿਟੀ ਦੇ ਕਿੰਨੇ ਕੁ ਲੋਕ ਉੱਥੇ ਰਹਿੰਦੇ ਆ? ਸੋ ਟੋਟਲ ਹੈਗਾ ਇਹ 40,000 ਬੰਦੇ। ਰਜਿਸਟਰਡ ਵੋਟਰਸ ਔਰ ਟੋਟਲ ਪੋਪੂਲੇਸ਼ਨ? ਰਜਿਸਟਰਡ ਵੋਟਰਸ, ਟੋਟਲ ਪੋਪੂਲੇਸ਼ਨ ਆਲਮੋਸਟ 80,000 ਤੋਂ ਵੀ ਜ਼ਿਆਦਾ। ਓਕੇ। ਜਿਹੜੇ ਪੰਜਾਬੀ ਵੋਟਰਸ, ਉਹ ਹੈਗਾ ਲਗਭਗ 2,000 ਵੋਟਰਸ ਇਨ ਯੂਰ ਡਿਸਟ੍ਰਿਕਟ। ਹਾਂਜੀ, ਜਿਹੜੇ ਡਿਸਟ੍ਰਿਕਟ ਦੀ ਬਾਉਂਡਰੀਜ਼, ਇਹ ਸਮਝ ਲਓ ਕਿ ਬਿਟਵੀਨ ਸ਼ਾਹ ਤੇ ਕਲਿੰਟਨ ਦੇ ਵਿੱਚ ਜਿਹੜੀ ਇਲਾਕਾ, ਫਰਮ ਗ੍ਰੈਂਟਲੈਂਡ ਤੋਂ ਲੈ ਕੇ ਬਾਰਡਰ ਤੇ ਆ ਅਸੀਂ ਬਲੈਕਸਟੋਨ। ਹਾਂਜੀ, ਯੈਸ, ਪਰ ਤੁਸੀਂ ਬਲੈਕਸਟੋਨ ਦੇ ਪਰਲੇ ਪਾਸੇ ਹੈਗੇ ਨੇ, ਸੋ ਉਹ ਹੈਗਾ ਵੈਸਟ ਆਫ ਬਲੈਕਸਟੋਨ। ਸੋ ਇਹ ਸਮਝ ਲਓ ਜੇ ਤੁਸੀਂ ਰਹਿੰਦੇ ਨੇ ਬਾਈ ਗਾਰਜ਼ਾ ਹਾਈ ਸਕੂਲ, ਜਸਟਿਨ ਗਾਰਜ਼ਾ, ਜਾਂ ਸੈਂਟਰਲ ਈਸਟ ਹਾਈ ਸਕੂਲ, ਜਾਂ ਸਾਊਥ ਆਫ ਸ਼ਾਹ ਬਾਈ ਬੁਲਟ ਹਾਈ ਸਕੂਲ, ਜਾਂ ਫ੍ਰੈਜ਼ਨੋ ਹਾਈ ਸਕੂਲ। ਮੋਸਟਲੀ ਜਿਹੜੇ ਆਪਣੇ ਕਮਿਊਨਿਟੀ ਮੋਸਟਲੀ ਸੈਂਟਰਲ ਈਸਟ ਪੜ੍ਹਦੇ ਨੇ, ਜਾਂ ਗਾਰਜ਼ਾ। ਉਹ ਸੋ ਇਹ ਇਸ ਡਿਸਟ੍ਰਿਕਟ ਦੇ ਬਾਉਂਡਰੀ ਹੈ ਜਿੱਥੇ ਸਾਊਥ ਆਫ ਸ਼ਾਹ, ਨਾਰਥ ਆਫ ਕਲਿੰਟਨ। ਤੇ ਇਨਫਰਾਸਟ੍ਰਕਚਰ ਕਿਹੜੇ ਦੀ ਜ਼ਰੂਰਤ ਆ ਤੁਹਾਡੇ ਜਿਹੜੇ ਡਿਸਟ੍ਰਿਕਟ 1 ਦੇ ਵਿੱਚ, ਜਿਹੜਾ ਤੁਸੀਂ ਸੋਚਦੇ ਆ ਵੀ ਜੇ ਤੁਸੀਂ ਜਿੱਤਦੇ ਆ ਤੇ ਉੱਥੇ ਲਿਆ ਸਕਦੇ ਆ? ਜਿਹੜੇ ਮਤਲਬ ਪੂਰੀ ਡਿਸਟ੍ਰਿਕਟ ਦੇ ਵਿੱਚ, ਜਾਂ ਸਭ ਤੋਂ ਜ਼ਿਆਦਾ ਜਿੱਥੇ ਪੰਜਾਬੀ ਲੋਕ ਰਹਿੰਦੇ ਨੇ? ਹੋਲ ਡਿਸਟ੍ਰਿਕਟ, ਬਿਕਾਜ਼ ਆਈ ਐਮ ਪ੍ਰੀਟੀ ਸ਼ੋਰ ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ। ਉਹ ਤਾਂ ਹੈ, ਪਰ ਜਿਹੜੀ ਤੁਹਾਡੀ ਲਿਸਨਰਸ ਉਹ ਸਾਰੇ ਨਹੀਂ ਹੁੰਦੇ ਨੇ, ਸੋ ਤਾਂ ਮੈਂ ਸਵਾਲ ਪੁੱਛਿਆ। ਸੋ ਜਿਹੜੀ ਟਾਵਰ ਡਿਸਟ੍ਰਿਕਟ, ਉਹਨਾਂ ਦੀ ਲੋੜਾਂ ਡਿਫਰੈਂਟ ਹੈ। ਉਹਨਾਂ ਦੀ ਲੋੜਾਂ ਇਜ਼ ਬੇਸਿਕ ਅਰਾਊਂਡ ਪਾਰਕਿੰਗ। ਓਕੇ। ਕਿਉਂਕਿ ਪਾਰਕਿੰਗ ਉੱਥੇ ਟਾਵਰ ਡਿਸਟ੍ਰਿਕਟ ਹੁੰਦੀ ਨਹੀਂ। ਜਦੋਂ ਕੋਈ ਵੱਡੀ ਇਵੈਂਟ ਹੁੰਦੀ ਹੈ, ਦੈਨ ਸਾਰੇ ਲੋਕ ਨੇਬਰਹੁੱਡਸ ਦੇ ਵਿੱਚ ਪਾਰਕ ਕਰਦੇ ਨੇ, ਤੇ ਉੱਥੇ ਮਤਲਬ ਕਿਉਂਕਿ ਸਾਰੇ ਬਾਰਸ ਹੈਗੇ ਨੇ ਉੱਥੇ ਟਾਵਰ ਡਿਸਟ੍ਰਿਕਟ ਦੇ ਵਿੱਚ, ਸੋ ਉਹ ਫਿਰ ਲੋਕ ਪੀ ਕੇ ਮਤਲਬ ਬਹੁਤ ਰੌਲਾ ਪਾਉਂਦੇ, ਬਹੁਤ ਗੰਦ ਪਾਉਂਦੇ ਮਤਲਬ ਨੇਬਰਹੁੱਡ ਦੇ ਵਿੱਚ। ਸੋ ਉਹਨਾਂ ਦੀ ਇੱਛਾ ਇਹ ਹੈ ਕਿ ਸਾਨੂੰ ਕੋਈ ਪਾਰਕਿੰਗ ਸਟਰਕਚਰ ਦੀ ਲੋੜ ਹੈ, ਬਹੁਤ ਜ਼ਰੂਰੀ ਹੈ। ਜਿੱਥੇ ਮੈਂ ਰਹਿੰਦਾ ਵੈਸਟ ਆਫ 99, ਉੱਥੇ ਕੋਈ ਪਾਰਕਿੰਗ ਦਾ ਕੋਈ ਇਸ਼ੂ ਨਹੀਂ। ਸਬਰਬ ਹੈ। ਸੋ ਜਿਹੜੇ ਵੈਸਟ ਆਫ 99, ਸਾਡੀ ਜਿਹੜੀ ਮੇਨ ਇਸ਼ੂਜ਼ ਇਹ ਹੈ, ਸਾਡੇ ਕੋਲ ਸਾਈਡ ਵਾਕਸ ਹੈ ਨਹੀਂ। ਆਪਣੇ ਬਜ਼ੁਰਗ ਬਹੁਤ ਵਾਕ ਵਗੈਰਾ ਕਰਦੇ ਆ। ਦਰਖਤ ਹੈ ਨਹੀਂ, ਖਾਸ ਕਰਕੇ ਜਿੱਥੇ ਸਾਡੇ ਬਜ਼ੁਰਗ ਵਾਕ ਕਰਦੇ ਨੇ ਧੁੱਪ ਦੇ ਵਿੱਚ, ਮਤਲਬ ਤੁਸੀਂ ਬਿਲਕੁਲ ਧੁੱਪ ਦੇ ਥੱਲੇ ਆ, ਮਤਲਬ ਉੱਥੇ ਦਰਖਤਾਂ ਹੈ ਨਹੀਂ। ਜਿਹੜੀ ਸਾਡੀ ਡਰੇਨੇਜ ਕਦੀ ਠੀਕ ਤਰ੍ਹਾਂ ਬਣੀ ਨਹੀਂ, ਸੋ ਜਦੋਂ ਮੀਂਹ ਪੈਂਦਾ ਆ ਮਤਲਬ ਬਿਲਕੁਲ ਇੱਕਦਮ ਫਲੱਡਿੰਗ ਹੋ ਜਾਂਦੀ ਆ। ਓਕੇ। ਸਪੀਡ ਬੰਪਸ ਹੈ ਨਹੀਂ, ਸੋ ਲੋਕੀ ਬਹੁਤ ਤੇਜ਼ ਮਤਲਬ ਗੱਡੀਆਂ ਚਲਾਉਂਦੇ ਨੇ। ਤੇ ਲਾਈਕ ਇਫ ਯੂ ਗੋ ਜਿਵੇਂ ਲਾਈਕ ਬਿਟਵੀਨ ਮਾਰਕਸ ਐਂਡ ਈਵਨ ਬਰੌਲੀ ਤੱਕ ਔਨ ਸ਼ੀਲਡਸ, ਮਤਲਬ ਰੋਡ ਇੰਨਾ ਟੁੱਟਿਆ ਹੈਗਾ ਆ, ਲਾਈਕ ਸੋ ਜਿਹੜੀ ਮੇਨ ਆਮ ਤੌਰ 'ਤੇ ਜਿਹੜੀ ਇਨਫਰਾਸਟਰਕਚਰ ਚੀਜ਼ਾਂ ਜਿਹੜੇ ਸਿਟੀ ਨੇ ਕਦੀ ਪਾਇਆ ਨਹੀਂ, ਉਸ ਚੀਜ਼ ਬਹੁਤ ਜ਼ਰੂਰੀ ਹੈ। ਐਂਡ ਫ੍ਰੈਜ਼ਨੋ ਹਾਈ ਇਲਾਕਾ, ਉਹ ਇੱਕ ਹਿਸਟੋਰੀਕਲ ਇਤਿਹਾਸਿਕ ਇਲਾਕਾ ਹੈਗਾ ਆ ਫ੍ਰੈਜ਼ਨੋ ਦੇ ਵਿੱਚ, ਉਹਨਾਂ ਦੀ ਲੋੜਾਂ ਡਿਫਰੈਂਟ ਹੈ।
ਜਿਹੜਾ ਲਾਇਨ ਸਕੇਟ ਪਾਰਕ ਜਿੱਥੇ ਸ਼ਾਨ ਮਾਰਕਸ ਆ ਉਹਨਾਂ ਦੀ ਲੋੜਾਂ ਡਿਫਰੈਂਟ, ਜਿਹੜੀ ਸਟੋਰ ਓਨਰਸ ਜਿਹੜੇ ਬਿਜ਼ਨਸਮੈਨ ਉਹਨਾਂ ਦੀ ਲੋੜਾਂ। ਇਹ ਕੰਮ ਜਿਹੜਾ ਸਾਈਡ ਵਾਕਸ ਵਾਲਾ ਤੁਸੀਂ ਦੱਸ ਰਹੇ ਕਾਊਂਟੀ ਦਾ ਕਿ ਸਿਟੀ ਦਾ? ਜੇ ਤੁਸੀਂ ਸਿਟੀ ਦੇ ਵਿੱਚ ਹੈਗਾ ਹੀ ਆ ਦੈਨ ਸਿਟੀ ਦੀ ਆ। ਜਿਹੜੇ ਇਹ ਸਾਡੀ ਪ੍ਰੋਬਲਮ ਹੈ ਵੈਸਟ ਆਫ 99, ਕਈ ਥਾਵਾਂ ਐਕਚੁਅਲੀ ਆਰ ਓਨ ਬਾਈ ਦ ਕਾਊਂਟੀ। ਇਹ ਚੀਜ਼ ਮੈਂ ਚਾਹੁੰਦਾ ਕਿ ਸਿਟੀ ਦਾ ਕੋਈ ਫੰਡ ਹੋਵੇ, ਕਿਉਂਕਿ ਕਰਦੇ ਕੀ ਹੈ ਫਿਰ ਸਿਟੀ ਵਾਲੇ ਮਤਲਬ ਉਂਗਲੀ ਪੁਆਇੰਟ ਕਰਦੇ ਕਿ ਕਾਊਂਟੀ ਉਹਨਾਂ ਦੇ ਕੋਲ ਜਾਓ, ਉਹ ਕਹਿੰਦੇ ਕਿ ਸਿਟੀ ਕੋਲ ਜਾਓ, ਕਿਸੇ ਮਤਲਬ ਫਿਰ ਕੰਮ ਤਾਂ ਹੁੰਦਾ ਹੀ ਨਹੀਂ। ਮੈਂ ਚਾਹੁੰਦਾ ਕਿ ਆਪਾਂ ਇੱਕ ਫੰਡ ਬਣਾ ਲਈਏ, ਕੰਬਾਈਨਡ ਫੰਡ, ਕਿ ਕੰਮ ਹੋਵੇ, ਡਜ਼ਨਟ ਮੈਟਰ ਕਿ ਸਿਟੀ ਕਾਊਂਟੀ ਹੈ, ਕਿਉਂਕਿ ਨਾਲ ਦੇ ਨਾਲ ਹੈ। ਪਰ ਜਿੱਥੇ ਕਲੀਅਰ ਆ ਵੀ ਇਹ ਤੁਹਾਡਾ ਡਿਸਟ੍ਰਿਕਟ ਆ, ਕੀ ਫਿਰ ਤੁਸੀਂ ਉਸ ਨੂੰ ਖੁਦ ਐਲੋਕੇਟ ਕਰ ਸਕਦੇ ਆ? ਹਾਂਜੀ ਬਿਲਕੁਲ ਐਲੋਕੇਟ ਕਰ ਸਕਦੇ। ਇਹ ਉਹ ਚੀਜ਼ ਜਿਹੜੀ ਉਹ ਕਿਤਵਾਈ ਜਿਹੜੀ ਉਹ ਜਾ ਸਕਦੀ ਹੈਗੀ। ਤੁਸੀਂ ਮੈਂਟਲ ਹੈਲਥ ਏਜੰਸੀ ਨੂੰ ਲੈ ਕੇ ਵੀ ਗੱਲਾਂ ਜਿਹੜੀਆਂ ਉਹ ਕੀਤੀਆਂ ਵੀ ਸਿਟੀ ਦੀ ਆਪਣੀ ਜਿਹੜੀ ਉਹ ਹੋਣੀ ਚਾਹੀਦੀ ਆ। ਹਾਂਜੀ, ਕਿਉਂ ਜ਼ਰੂਰਤ? ਸੋ ਜਿੰਨੇ ਵੱਡੇ ਸ਼ਹਿਰਾਂ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੀ ਪਬਲਿਕ ਹੈਲਥ ਸ਼ਹਿਰਾਂ ਦੇ ਕੋਲ ਹੁੰਦਾ ਆ, ਕਾਊਂਟੀ ਦੇ ਨਾਲ ਨਹੀਂ। LA, ਓਕਲੈਂਡ, ਇਵਨ ਓਕਲੈਂਡ ਐਕਚੁਅਲੀ ਮਤਲਬ ਰਿਲੇਟਿਵ ਟੂ ਫ੍ਰੈਜ਼ਨੋ ਐਕਚੁਅਲੀ ਛੋਟਾ ਹੀ ਸ਼ਹਿਰ ਹੈ। ਫ੍ਰੈਜ਼ਨੋ ਹੈਜ਼ ਅ ਬਿਗਰ ਪੋਪੂਲੇਸ਼ਨ ਦੈਨ ਓਕਲੈਂਡ। ਪਰ ਏਰੀਆ ਟੂ, ਹਾਂਜੀ ਏਰੀਆ ਵੀ ਜ਼ਿਆਦਾ ਹੈ। ਪਰ ਓਕਲੈਂਡ ਹੈਜ਼ ਇਟਸ ਓਨ ਪਬਲਿਕ ਹੈਲਥ ਸਿਸਟਮ। ਉਹ ਜ਼ਰੂਰੀ ਆ ਕਿਉਂਕਿ ਜਿਹੜੀ ਪੈਸਾ ਆਉਂਦਾ ਹੈ ਫॉर ਪਬਲਿਕ ਹੈਲਥ, ਜਿਹੜੀ ਸਾਡੀ ਕਾਊਂਟੀ, ਉਹ ਤੁਸੀਂ ਕਹਿ ਸਕਦੇ ਭਾਵੇਂ ਸਾਡੀ ਕਾਊਂਟੀ ਦੇ ਜਿਹੜੀ ਸੁਪਰਵਾਈਜ਼ਰਸ 3 ਬੰਦੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਰਹਿੰਦੇ ਨੇ, ਪਰ ਉਹ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ। ਉਹਨਾਂ ਨੂੰ ਕਾਈਂਡ ਆਫ ਤੁਸੀਂ ਕਹਿ ਸਕਦੇ ਆਲਮੋਸਟ ਨਫ਼ਰਤ ਹੀ ਹੈਗੀ ਹੈ ਸ਼ਹਿਰ ਦੇ ਨਾਲ। ਸੋ ਮੈਂ ਚਾਹੁੰਦਾ ਕਿ ਹਾਂਜੀ ਲਾਈਕ ਸਿਟੀ ਨੀਡਸ ਟੂ ਹੈਵ ਇਟਸ ਓਨ ਸਰਵਿਸਿਸ, ਜਿਹੜੀ ਸਾਰੇ ਵੱਡੇ ਸ਼ਹਿਰਾਂ 'ਚ ਆਪ ਕਰਦੇ ਨੇ। ਸੋ ਲਾਈਕ ਫॉर ਇੰਸਟੈਂਸ ਜਦੋਂ ਲੋਕ ਰੈਸਟੋਰੈਂਟਸ ਵੀ ਖੁੱਲ੍ਹਦੇ ਨੇ, you need to get the food permit ਮਤਲਬ from the county office, ਪਰ ਜੇ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਹੋਵੇ then it should be its own system। ਪਰ going back to mental health, ਹਾਂ ਜਿਹੜੀ ਸਾਡੀ mental health ਚੀਜ਼ਾਂ ਦੀ ਲੋੜ ਆ ਉਹ ਅਸੀਂ ਫਿਰ ਖੁਦ ਲਾਈਕ ਅਸੀਂ ਟੇਕ ਕੇਅਰ ਕਰ ਸਕਦੇ, ਕਿਉਂਕਿ ਜਦੋਂ ਤੁਸੀਂ ਕਿਸੇ ਹੋਰ ਦੇ ਉੱਤੇ ਡਿਪੈਂਡੈਂਟ ਹੈਗਾ। ਰੀਅਲਿਸਟਿਕ ਟਾਈਮਲਾਈਨ ਤੁਹਾਨੂੰ ਲੱਗਦਾ ਵੀ ਇਹ ਹੋ ਸਕਦਾ? 4 ਸਾਲ ਦੇ ਵਿੱਚ ਨਹੀਂ ਹੋਣਾ, ਪਰ 4 ਸਾਲ ਦੇ ਵਿੱਚ ਅਸੀਂ ਸ਼ੁਰੂਆਤ ਬਿਲਕੁਲ ਕਰਾਂਗੇ। ਦੇਖੋ ਮੈਂ ਨਹੀਂ ਸੋਚਦਾ ਕਿ ਅਸੀਂ ਲਾਈਕ ਜਿਹੜੀ ਵੱਡੀ ਚੀਜ਼ਾਂ ਅਸੀਂ ਨਹੀਂ ਕਰ ਰਹੇ ਸਿਰਫ ਆਪਣੇ ਲਈ, ਉਹ ਅਸੀਂ ਕਰ ਰਹੇ ਸਾਡੇ ਬੱਚੇ, ਸਾਡੇ ਮਤਲਬ ਯੂ ਥਿੰਕਿੰਗ ਵੀ ਤੁਹਾਡਾ ਰੋਲ ਐਜ਼ ਅ ਡਿਸਰਪਟਰ ਹੋਊਗਾ ਉੱਥੇ ਕਿ ਜਾਂ ਕਿ ਚੇਂਜ ਲਿਆਉਣ ਵਾਲਾ ਹੋਊਗਾ? ਕਿ ਕਿੱਦਾਂ ਆਪਣੇ ਰੋਲ ਨੂੰ ਤੁਸੀਂ ਦੇਖਦੇ ਹੋ? ਇਫ ਯੂ ਇਹ ਚੇਂਜ ਕਰਦਾ ਸਰਕਮਸਟੈਂਸ ਨਾਲ। ਜਦੋਂ ਮੈਂ ਸੈਂਟਰਲ ਯੂਨੀਫਾਈਡ ਦੇ ਵਿੱਚ ਪਹਿਲਾਂ ਆਇਆ ਸੀ, ਆਈ ਵਾਜ਼ ਅ ਡਿਸਰਪਟਰ। ਹੁਣ ਤਾਂ ਆਈ ਹੈਵ ਅ ਮੈਜੋਰਿਟੀ, ਸੋ ਤਾਂ ਹੀ ਅਸੀਂ ਪੰਜਾਬੀ ਸ਼ੁਰੂ ਕਰ ਸਕਦੇ ਅਸੀਂ, ਮਤਲਬ ਐਜ਼ ਅ ਡੂਅਲ ਇਮਰਜਨ ਪ੍ਰੋਗਰਾਮ। ਤਾਂ ਹੀ ਅਸੀਂ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਅਸੀਂ ਸਕੂਲ ਖੋਲ੍ਹ ਸਕਦੇ ਸੀ। ਤਾਂ ਹੀ ਅਸੀਂ ਨਵੀਂ ਚੇਂਜਸ ਲਿਆ ਸਕਦੇ, ਚਾਹੇ ਅਸੀਂ ਨਵੀਂ ਲੀਡਰਸ਼ਿਪ ਲਿਆ ਸਕਦੇ। ਪਰ 2018 ਦੇ ਵਿੱਚ ਮੈਂ ਕਾਈਂਡ ਆਫ ਐਜ਼ ਅ ਡਿਸਰਪਟਰ ਸੀ। ਪਰ ਜੇ ਤੁਸੀਂ ਮੈਨੂੰ ਜਾਣਦੇ ਨੇ, ਮਾਈ ਪਰਸਨੈਲਿਟੀ ਇਜ਼ ਆਲਵੇਜ਼ ਟੂ ਬ੍ਰਿੰਗ ਪੀਪਲ ਟੂਗੈਦਰ। ਮੈਂ ਜਿਹੜਾ ਤੁਸੀਂ ਕਹਿ ਸਕਦੇ ਇੱਕ ਕਈ ਪੰਜਾਬੀ ਲੋਕ ਹੈਗੇ ਨੇ ਦੈਟ ਲਾਈਕ ਟੂ ਡਿਵਾਈਡ, ਮੇਰਾ ਸੁਭਾਅ ਉਸ ਤਰ੍ਹਾਂ ਨਹੀਂ ਹੈ। ਮੇਰਾ ਸੁਭਾਅ ਮਤਲਬ ਹਰ ਇੱਕ ਬੰਦੇ ਨੂੰ ਅਸੀਂ ਕਿਵੇਂ ਇਕੱਠੇ ਕਿਵੇਂ ਲਿਆ ਸਕਦੇ, ਭਾਵੇਂ ਪੰਥਕ ਮਸਲਾ ਹੋਵੇ, ਭਾਵੇਂ ਮਤਲਬ ਕਮਿਊਨਿਟੀ ਦੇ ਮਸਲਾ ਹੋਵੇ, ਭਾਵੇਂ ਇੱਕ ਓਵਰਆਲ ਕੋਈ ਮਸਲਾ ਹੋਵੇ। ਮੇਰਾ ਸੁਭਾਅ ਉਸ ਤਰ੍ਹਾਂ ਦੀ ਆ। ਪਰ ਨਹੀਂ, ਮੈਂ ਡਰਦਾ ਹੀ ਨਹੀਂ, ਲਾਈਕ ਸੋ ਮੈਂ ਕਿਸੇ ਤੋਂ ਨਹੀਂ ਡਰਦਾ। ਸੋ ਜਿਹੜਾ ਸੱਚ ਹੈ ਅਸੀਂ ਡਟ ਕੇ ਅਸੀਂ ਬੋਲ ਸਕਦੇ। ਜਦੋਂ 1994 ਦੇ ਰੈਜ਼ੋਲੂਸ਼ਨ ਦਾ ਇੱਥੇ ਪਿਆ ਸੀਗਾ, ਸਿਟੀ ਕੌਂਸਲ, ਇਹੀ ਸਿਟੀ ਕੌਂਸਲ ਸੀਗੀ, ਉਹਦੇ ਦੂਜੇ ਪਾਸੇ ਬੈਠਣ ਦੀ ਤਿਆਰੀ ਆ, ਕੀ ਉੱਦਾਂ ਦੀਆਂ ਫਾਈਟਸ ਨੇ ਤੁਹਾਨੂੰ ਤਿਆਰ ਕੀਤਾ ਇਸ ਚੀਜ਼ ਦੇ ਲਈ? ਸੋ ਉਦੋਂ ਇਟ ਵਾਜ਼ ਕਾਈਂਡ ਆਫ ਡਿਫਰੈਂਟ ਸੀ, ਕਿਉਂਕਿ ਉਦੋਂ ਜਿਹੜੀ ਸਿਟੀ ਕਾਊਂਸਲ ਸਿੱਖਾਂ ਦੇ ਬਾਰੇ ਬਹੁਤ ਘੱਟ ਪਤਾ ਹੀ ਸੀ। ਹੁਣ ਵੀ ਬਹੁਤ ਘੱਟ ਪਤਾ ਆ ਹੁਣ, ਕਿਉਂਕਿ ਮੈਂ ਵਿਛੜਦਾ ਆ ਹੋਰ ਲੋਕਾਂ ਦੇ ਨਾਲ, ਐਂਡ ਹੁਣ ਨਾ ਮੈਂ ਡੋਰ ਟੂ ਡੋਰ ਜਾਂਦਾ ਆ, ਮਤਲਬ ਪੂਰੀ ਸ਼ਹਿਰ ਦੇ ਵਿੱਚ ਔਰ ਐਟਲੀਸਟ ਡਿਸਟ੍ਰਿਕਟ 1 ਦੇ ਵਿੱਚ। ਅਸੀਂ ਕਈ ਵਾਰੀ ਸਾਨੂੰ ਲੱਗਦਾ ਕਿ ਪੰਜਾਬੀਜ਼ ਹੈਵ ਅ ਬਿਗ ਪ੍ਰੈਜ਼ੈਂਸ, ਜਾਂ ਸਿੱਖਾਂ ਦੇ ਕੋਲ ਬਿਗ ਪ੍ਰੈਜ਼ੈਂਸ ਹੈਗਾ ਫ੍ਰੈਜ਼ਨੋ ਸਿਟੀ ਦੇ ਵਿੱਚ। ਬਹੁਤ ਘੱਟ ਬੰਦੇ ਸਾਨੂੰ ਜਾਣਦੇ ਨੇ।
ਠੀਕ ਹੈ। ਆਪਾਂ ਆਪਣੀ ਕਮਿਊਨਿਟੀ 'ਚ ਹੀ ਪਾਪੂਲੇਸ਼ਨ ਕਰਕੇ ਕਹੀ ਜਾਂਦੇ ਵੀ ਇੰਨੇ ਆ ਇੰਨੇ ਆ। ਲੋਕ ਸਾਨੂੰ ਵੇਖਿਆ, ਦੇ ਦੇਵ ਸੀਨ ਅਸ, ਹਾਂਜੀ, ਦੇਖਿਆ ਹੀ ਆ। ਪਰ ਇਹਦਾ ਨਹੀਂ ਮਤਲਬ ਕਿ ਉਹਦੇ ਕੋਈ ਸਿੱਖ ਦੋਸਤ ਹੈ ਜਾਂ ਪੰਜਾਬੀ ਦੋਸਤ ਹੈ ਜਾਂ ਕੋਈ ਗੁਆਂਢੀ ਹੈ, ਇਹਦਾ ਨਹੀਂ ਮਤਲਬ। ਵੈਸਟ ਆਫ 99 ਹਾਂ ਜ਼ਰੂਰ, ਪਰ ਜਿਹੜੇ ਮੇਨ ਸਿਟੀ ਦੇ ਅੰਦਰ ਨਹੀਂ, ਕਿਉਂਕਿ ਅਸੀਂ ਇੱਥੇ ਫਰੈਜ਼ਨੋ ਸ਼ਹਿਰ ਦੇ ਵਿੱਚ ਮੇਨ ਸਿਟੀ ਅਸੀਂ ਰਹਿੰਦੇ ਹੀ ਨਹੀਂ। ਜ਼ਿਆਦਾ ਅਸੀਂ ਕਲੋਵਿਸ਼ ਹੈਗੇ ਨੇ ਜਾਂ ਨੌਰਥ ਫਰੈਜ਼ਨੋ ਜਾਂ ਥੋੜ੍ਹੇ ਜਿਹਾ ਆਊਟਸਕਰਟਸ ਆਫ ਦ ਸਿਟੀ। ਸੋ ਬਹੁਤ ਸਾਰੀ ਪਾਪੂਲੇਸ਼ਨ ਸਾਨੂੰ ਜਾਣਦਾ ਹੀ ਨਹੀਂ। ਜਿਹੜੀ ਉਸ ਵੇਲੇ ਦੀ ਜਿਹੜੀ ਫਾਈਟ ਸੀ, ਇੱਕ ਤਾਂ ਜਿਹੜੀ ਸਿਟੀ ਕਾਊਂਸਲ ਉਹ ਸਾਨੂੰ ਸਾਡੇ ਬਾਰੇ ਕੁਝ ਪਤਾ ਹੀ ਨਹੀਂ ਸੀ, ਸਾਨੂੰ ਜਾਣਦੇ ਨਹੀਂ ਸੀ। ਸੋ ਇੱਕ ਮੇਰੀ ਰੋਲ, ਹੋਰ ਵੀ ਸੀਗੇ ਬਿਲ ਨੀਡਰ, ਗੁਰਦੀਪ ਸ਼ੇਰਗਿੱਲ, ਬਹੁਤ ਸਾਰੀ ਰੋਲ ਪਲੇ ਕੀਤਾ ਸੀ ਉਸ ਵੇਲੇ ਕਿ ਘੱਟ ਤੋਂ ਘੱਟ ਕਿ ਜਿਹੜੀ ਸਿਟੀ ਕਾਊਂਸਲ ਮੈਂਬਰਸ ਉਹਨਾਂ ਨੂੰ ਮਤਲਬ ਥੋੜ੍ਹੀ ਜਿਹੀ ਜਾਣ ਪਛਾਣ ਹੋਵੇ ਸਿੱਖਾਂ ਦੇ ਨਾਲ। ਦੈਨ ਉਹਨਾਂ ਨੂੰ ਸਮਝਣਾ ਹੀ ਚਾਹੀਦਾ ਕਿ ਇਤਿਹਾਸ ਦੇ ਵਿੱਚ 84 ਦੇ ਵਿੱਚ ਕੀ ਹੋਇਆ ਸੀ। ਉਹ ਵੀ ਸਾਡੀ ਰੋਲ ਸੀ, ਮਤਲਬ ਕਿ ਦੱਸਣ ਨੂੰ, ਪੂਰੀ ਫੈਕਟਸ ਲਿਆਉਣ ਨੂੰ। ਅਤੇ ਉਦੋਂ ਤੁਸੀਂ ਕਹਿ ਸਕਦੇ ਹੋ ਸਟਾਰਟਡ ਟੂ ਬਿਕਮ ਅ ਚੇਂਜ, ਕਿਉਂਕਿ ਦੈਟ ਵਾਜ਼ ਦ ਫਰਸਟ ਟਾਈਮ ਕਿ ਸਿੱਖਸ ਬਿਕੇਮ ਸੀਨ ਇਨ ਅ ਪਬਲਿਕ ਸਪੇਸ। ਪਰ ਜੇ ਅਸੀਂ ਸੋਚਦੇ ਕਿ ਬਸ ਪੁਰਾਣੀਆਂ ਚੀਜ਼ ਬੋਲ ਕੇ ਸਾਡੀ ਬੱਲੇ ਬੱਲੇ, ਨੋ, ਅਸੀਂ ਅਜੇ ਬਹੁਤ ਕੰਮ ਕਰਨਾ ਹੀ ਹੈ। ਤੁਸੀਂ ਦੇਖੋਗੇ ਮੇਰੇ ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਬਹੁਤ ਸਾਰੀ ਰੇਸਿਸਟ ਕਮੈਂਟਸ ਵੀ ਹਲੇ ਵੀ ਆਉਂਦੇ ਨੇ। ਕੋਈ ਨਹੀਂ, ਅਸੀਂ ਤਾਂ ਅਸੀਂ ਕਿਹੜੀ ਬਹੁਤ ਹੀ ਜ਼ਿਆਦਾ ਚਿੰਤਾ ਕਰਦੇ ਨੇ ਇੱਦਾਂ ਦੀਆਂ ਚੀਜ਼ਾਂ, ਪਰ ਇਹ ਐਕਚੁਅਲੀ ਰਿਐਲਿਟੀ ਹੈ ਜਿਹੜੀ ਤੁਹਾਡੀ ਭਵਿੱਖ ਲਈ, ਸਾਡੇ ਬੱਚਿਆਂ ਲਈ ਇਹ ਅਜੇ ਤੱਕ ਵੀ ਮਤਲਬ ਹੋ ਰਿਹਾ ਸਾਡੀ ਸਿਚੁਏਸ਼ਨ ਹੈਗੀ। ਤੁਸੀਂ ਸ਼ੁਰੂਆਤ ਜਦੋਂ ਵਿੱਚ ਜੇ ਆਪਾਂ ਗੱਲ ਕਰ ਰਹੇ ਸੀ, ਜਦੋਂ ਤੁਸੀਂ ਪੁੱਛ ਰਹੇ ਸੀਗੇ ਵੀ ਆਪਣੀ ਕਮਿਊਨਿਟੀ ਦੇ, ਹੁਣ ਆਪਣੀ ਕਮਿਊਨਿਟੀ ਜਾਂ ਤੁਹਾਡੀ ਡਿਸਟ੍ਰਿਕਟ ਦੇ ਜਿੰਨੇ ਵੀ ਕੰਸਟੀਚੂਐਂਟਸ ਆ, ਵਾਈਡ ਵਰਾਇਟੀ ਆ। ਐਂਟਰਪ੍ਰੈਨਿਓਰਸ, ਬਿਜ਼ਨਸਮੈਨ ਉਹ ਵੀ ਹੋਣਗੇ, ਮੇ ਬੀ ਫਾਰਮਿੰਗ ਵਾਲੇ ਰਹਿੰਦੇ ਵੀ ਇੱਥੇ ਕੁਛ ਜਿਹੜੇ ਉਹ ਹੋਣ, ਇੰਪਲੋਈ ਵੀ ਆ, ਕੰਮ ਕਰਨ ਵਾਲੇ ਵੀ ਆ। ਹਰ ਇੱਕ ਦੇ ਵੱਖੋ ਵੱਖਰੇ ਇਸ਼ੂ ਆ, ਟਰੱਕਿੰਗ ਵਾਲਿਆਂ ਦੇ ਵੱਖਰੇ ਜਿਹੜੇ ਉਸ ਦੇ ਵਿੱਚ ਇਸ਼ੂ ਆ। ਕੀ ਰਾਈਟ ਨਾਓ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਸਾਰੀਆਂ ਜਿਹੜੇ ਕਹਿ ਲਓ ਵੀ ਮੈਂਬਰਸ ਆ ਤੁਹਾਡੀ ਕੰਸਟੀਚੂਐਂਟਸ ਦੇ, ਉਹਨਾਂ ਦੇ ਮੇਨ ਇਸ਼ੂ ਕੀ ਆ ਅਤੇ ਤੁਸੀਂ ਉਹਨਾਂ ਨੂੰ ਸੋਲਵ ਕਰਨ ਦੇ ਲਈ ਕੀ ਸੋਚ ਰਹੇ? ਉਹਨਾਂ ਦੀ ਮੇਨ ਇਸ਼ੂਜ਼ ਹੈ ਇਸ ਕਿ ਐਕਨੋਮਿਕ ਇਨਸਟੇਬਿਲਿਟੀ, ਕਿ ਐਕਨੋਮਿਕ ਫਿਊਚਰ ਰਾਈਟ ਨਾਓ ਕਿਸੇ ਨੂੰ ਪਤਾ ਹੀ ਨਹੀਂ। ਅਸੀਂ ਦੇਖ ਰਹੇ ਕਿ ਜਿਹੜੀ ਸਾਡੀ ਪ੍ਰਾਈਸਿਸ, ਸਭ ਕੁਛ ਮਹਿੰਗਾਈ ਇੰਨਾ ਜ਼ਿਆਦਾ ਹੋ ਗਿਆ, ਅਫੋਰਡੇਬਿਲਿਟੀ ਕ੍ਰਾਈਸਿਸ ਚੱਲ ਰਿਹਾ। ਮੇਨ ਤਾਂ ਉਹੀ ਹੈ। ਲੋਕ ਬਹੁਤ ਫਿਕਰ ਕਰਦੇ ਕਿ ਸਾਡੇ ਐਜ਼ ਏ ਕਾਉਂਸਲ ਮੈਂਬਰ ਤੁਹਾਡੇ ਕੰਟਰੋਲ 'ਚ ਕੁਛ ਇਹ ਹੈ? ਵਾਟਰ, ਸੂਅਰ ਅਤੇ ਟਰੈਸ਼, ਦੈਟਸ ਇਟ। ਪਰ ਉਹ ਵੀ ਤੁਸੀਂ ਕਹਿ ਸਕਦੇ ਜਦੋਂ ਤੁਸੀਂ ਐਟਲੀਸਟ ਸ਼ੁਰੂ ਕਰਦੇ ਨੇ ਕਿ ਵੀ ਆਰ ਗੋਇੰਗ ਟੂ ਕੰਟਰੋਲ ਦਿਸ, ਤੁਸੀਂ ਇੱਕ ਐਗਜ਼ਾਮਪਲਸ ਕਈ ਵਾਰੀ ਸੈੱਟ ਕਰ ਸਕਦੇ। ਐਂਡ ਫਿਰ ਹੋਰ ਚੀਜ਼ਾਂ ਹੌਲੀ ਹੌਲੀ ਯੂ ਕੈਨ ਐਕਚੁਅਲੀ ਸ਼ੋ ਕਿ ਅਸੀਂ ਕਈ ਚੀਜ਼ਾਂ ਅਸੀਂ ਬਿਲਕੁਲ ਕੰਟਰੋਲ ਕਰ ਸਕਦੇ। ਰਾਈਟ ਨਾਓ ਜਿਹੜੀ ਸਾਡੀ ਸਿਟੀ, ਕੋਈ ਵੀ ਸਮਾਲ ਬਿਜ਼ਨਸ ਨੂੰ ਪੁੱਛ ਲਓ, ਇਜ਼ ਦ ਸਿਟੀ ਅ ਪਾਰਟਨਰ? ਕੋਈ ਬਿਜ਼ਨਸਮੈਨ ਰੈੱਡ ਟੇਪ ਦੇ ਨਾਲ, ਬਿਊਰੋਕ੍ਰੇਸੀ ਤੋਂ ਸਭ ਅੱਕੇ ਪਏ ਆ। ਬਿਲਕੁਲ। ਮੈਂ ਇੱਕ ਗੱਲਬਾਤ ਹੋ ਰਹੀ ਸੀ ਪਿਛਲੇ ਹਫ਼ਤੇ, ਕਿਸੇ ਪੰਜਾਬੀ ਐਂਟਰਪ੍ਰੈਨਿਓਰ, ਉਹ ਜਿਹੜੀ ਦੇਸੀ ਮੀਟ ਸਟੋਰਸ ਜਿਹੜੀ ਅੱਜ ਕੱਲ੍ਹ ਨਹੀਂ ਖੋਲ੍ਹ ਰਹੇ, ਇੱਕ ਬੰਦਾ ਮੈਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਲਾਈਕ ਆਬਵੀਅਸਲੀ ਕੰਗ੍ਰੈਚੁਲੇਸ਼ਨਸ, ਤੁਸੀਂ ਆਪਣਾ ਨਵਾਂ ਸਟੋਰ ਖੋਲ੍ਹਿਆ। ਕਹਿੰਦਾ ਮੈਂ ਇੱਥੇ ਖੋਲ੍ਹਿਆ, ਕਲੋਵਿਸ ਖੋਲ੍ਹਿਆ ਅਤੇ ਈਵਨ ਬੇਕਰਸਫੀਲਡ ਦੇ ਵਿੱਚ ਵੀ। ਮੈਂ ਕਿਹਾ ਮੈਂ ਕਿਹਾ ਕਿੱਥੇ ਸੌਖਾ ਹੀ ਸੀ, ਕਿੱਥੇ ਔਖਾ ਹੀ ਸੀ? ਕਹਿੰਦਾ ਸਭ ਤੋਂ ਔਖਾ ਹੀ ਇੱਥੇ ਫਰੈਜ਼ਨੋ ਸੀ, ਰੈੱਡ ਟੇਪ। ਅਤੇ ਸੋ ਕੋਈ ਨਹੀਂ ਦੇਖਦਾ ਐਜ਼ ਅ ਸਿਟੀ ਐਜ਼ ਅ ਪਾਰਟਨਰ। ਪਰ ਹੋਰ ਸ਼ਹਿਰਾਂ ਦੇ ਵਿੱਚ ਇੱਦਾਂ ਦਾ ਰਿਲੇਸ਼ਨਸ਼ਿਪ ਨਹੀਂ ਹੈ। ਸੋ ਮੈਂ ਕਿਸੇ ਹੋਰ ਪੰਜਾਬੀ ਮੁੰਡੇ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਹੀ ਵਾਜ਼ ਓਪਨਿੰਗ ਅ ਬਿਜ਼ਨਸ ਇਨ ਸੈਨ ਹੋਜ਼ੇ। ਸੈਨ ਹੋਜ਼ੇ ਸਾਡੀ ਤੋਂ ਥੋੜ੍ਹਾ ਵੱਡਾ ਹੀ ਹੈ। ਕਹਿੰਦਾ ਉੱਥੇ ਦੇ ਹੈਵ ਅ ਕੌਨਸੀਅਰਜ ਸਰਵਿਸ, ਦੇ ਕਾਲ ਇਟ ਅ ਸਮਾਲ ਬਿਜ਼ਨਸ ਐਲਾਈ। ਉਹ ਬੰਦਾ ਉੱਥੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਤੁਹਾਨੂੰ ਵੱਖ ਮਤਲਬ ਡਿਪਾਰਟਮੈਂਟਸ ਨੂੰ ਖੁਦ ਤੁਹਾਨੂੰ ਲੈ ਕੇ ਜਾਂਦਾ ਵੀ ਆਹ ਕਰਨਾ ਸਟੈਪ ਬਾਈ ਸਟੈਪ। ਇੱਥੇ ਕਹਿੰਦੇ ਵੀ ਆਈ ਜਾਓ ਜਾਈ ਜਾਓ, ਦੇਖਾਂਗੇ। ਹਾਂ, ਲੋਕ ਕਹਿੰਦੇ ਕਿ ਮੈਂ ਰੈਡਿਟ ਦੀ ਟਾਈਪ ਕਰਕੇ ਮੈਂ ਦੇਖਦਾ ਕਿ ਕੀ ਸਟੈਪਸ ਹੈਗੇ ਨੇ, ਕਿਉਂਕਿ ਔਖਾ ਹੀ ਸੌਖਾ ਕਿਸੇ ਕੁਛ ਲੱਭਦਾ ਹੀ ਨਹੀਂ, ਕੋਈ ਇਨਫੋਰਮੇਸ਼ਨ ਨਹੀਂ।
ਸੋ ਤੁਸੀਂ ਇਹਨੂੰ ਚੇਂਜ ਕਰਨ ਦੇ ਲਈ ਕੀ ਕਰ ਸਕਦੇ ਆ? ਸੋ ਇੱਕ ਤਾਂ ਮੇਅਰ ਦੇ ਨਾਲ ਅਸੀਂ ਗੱਲਬਾਤ ਲਾਈਕ ਕਰਾਂਗੇ ਅਤੇ ਮੈਂ ਉਹਨੂੰ ਪੂਰਾ ਜ਼ੋਰ ਲਾਏਗਾ ਕਿ ਵੀ ਹੈਵ ਟੂ ਫਿਕਸ ਦਿਸ ਬ੍ਰੋਕਨ ਸਿਸਟਮਸ। ਦੇਖੋ ਮੈਂ ਤਾਂ ਇੰਟਰਸਟਿਡ ਨਹੀਂ ਹੈ ਟੂ ਜਸਟ ਗੋ ਫॉर ਸਿਟੀ ਕਾਊਂਸਲ ਸੀਟ। ਮੇਰੇ ਲਈ, ਮੇਰੀ ਫੈਮਿਲੀ ਲਈ ਇਹ ਐਕਚੁਅਲੀ ਤੁਸੀਂ ਕਹਿ ਸਕਦੇ ਅਸੀਂ ਦੇਖਦੇ ਬਸ ਸੇਵਾ ਆ। ਦਿਸ ਇਜ਼ ਕੀ ਕਹਿੰਦਾ ਤਨਖਾਹ ਮੇਰੇ ਤਨਖਾਹ ਗੋਜ਼ ਮਚ ਲੋਅਰ ਇਹਦੇ ਨਾਲ ਕਰਕੇ। ਪਰ ਮੈਂ ਦੇਖਦਾ ਤਨਖਾਹ ਵਾਲੀ ਗੱਲ ਤਾਂ ਬਾਹਰੋਂ ਹੈ। ਦਿਸ ਇਜ਼ ਜਸਟ ਅ ਚਾਂਸ ਆਪਾਂ ਕੀ ਸੇਵਾ ਕਰ ਸਕਦੇ ਆਬਵੀਅਸਲੀ ਸਾਡੀ ਕਮਿਊਨਿਟੀ ਲਈ, ਪਰ ਪੂਰੀ ਫਰੈਜ਼ਨੋ ਲਈ ਅਸੀਂ ਕੀ ਕੁਛ ਕਰ ਸਕਦੇ। ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਬਣਦਾ। ਵੋਟ ਰਜਿਸਟ੍ਰੇਸ਼ਨ ਦੀ ਡੇਟ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਥੋੜ੍ਹਾ ਜਿਹਾ ਦੱਸ ਦਿਓ ਵੀ ਕਦੋਂ ਤੱਕ ਰਜਿਸਟਰ ਕਰ ਸਕਦੇ ਹਾਂ। ਹਾਂਜੀ, ਇਹ ਮੇਰੀ ਬੇਨਤੀ ਹੈ। ਸੋ ਖਾਸ ਕਰਕੇ ਜੇ ਤੁਸੀਂ ਡਿਸਟ੍ਰਿਕਟ 1 ਦੇ ਵਿੱਚ ਰਹਿੰਦੇ ਹੋ, ਸੋ ਉਹ ਹੈਗਾ ਬਿਟਵੀਨ ਸ਼ਾਹ ਐਂਡ ਕਲਿੰਟਨ। ਸੋ ਸ਼ਾਹ ਦੇ ਸਾਊਥ ਵਾਲੇ ਪਾਸੇ ਜਾਂ ਕਲਿੰਟਨ ਦੇ ਨਾਰਥ ਵਾਲੇ ਪਾਸੇ। ਕਿਰਪਾ ਕਰਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਫ਼ੋਨ ਨੰਬਰ ਹੈ 559 647 4700 559 647 4700। ਮੈਨੂੰ ਤੁਸੀਂ WhatsApp 'ਤੇ ਮੈਸੇਜ ਭੇਜ ਸਕਦੇ ਹੋ ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਬੈਟਰ ਇਹ ਹੈ ਜੇ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ WhatsApp ਪਹਿਲਾਂ ਭੇਜ ਦਿਓ, ਕਿਉਂਕਿ ਮੇਰਾ ਤਾਂ ਫ਼ੋਨ ਚੱਲਦਾ ਹੀ ਰਹਿੰਦਾ ਸਾਰਾ ਦਿਨ। ਜਾਂ ਤੁਸੀਂ ਫੇਸਬੁੱਕ ਜਾਂ ਇਵਨ ਇੰਸਟਾਗ੍ਰਾਮ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ। ਸਾਡੀ ਇਨਫੋਰਮੇਸ਼ਨ ਹੈ ਦੀਪ DEEP ਨੰਬਰ 4 ਫਰੈਜ਼ਨੋ। ਸਾਡੇ ਕੋਲ ਵੀਡੀਓਜ਼ ਹੈਗੇ ਨੇ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ, ਸਪੈਨਿਸ਼ ਦੇ ਵਿੱਚ। ਉੱਥੇ ਸਾਨੂੰ ਮੈਸੇਜ ਭੇਜ ਦਿਓ। ਜੇ ਤੁਹਾਡੀ ਬੈਲਟ ਹਜੇ ਤੱਕ ਤੁਹਾਡੇ ਘਰੇ ਆਏ ਨਹੀਂ, ਇਹਦਾ ਮਤਲਬ ਤੁਸੀਂ ਨਹੀਂ ਰਜਿਸਟਰਡ ਹੈਗੇ ਨੇ। ਓਕੇ। ਮਈ 18 ਤੋਂ ਪਹਿਲਾਂ, ਸੋ ਅਜੇ ਹਫਤਾ ਹੈਗਾ ਆ ਜੀ, ਤੁਸੀਂ ਰਜਿਸਟਰ ਕਰ ਸਕਦੇ। ਓਕੇ। ਐਂਡ ਇਟਸ ਨੋ ਪ੍ਰੋਬਲਮ। ਇੱਕ ਆਨਲਾਈਨ ਮੈਂ ਤੁਹਾਨੂੰ ਲਿੰਕ ਭੇਜੂੰਗਾ। ਤੁਹਾਨੂੰ ਸਿਰਫ ਜਿਹੜੀ ਤੁਹਾਡੀ ਡਰਾਈਵਰਸ ਲਾਇਸੈਂਸ ਅਤੇ ਸੋਸ਼ਲ ਸਿਕਿਉਰਿਟੀ ਨੰਬਰ, ਇਹ ਦੋਨੋਂ ਮਤਲਬ ਇਨਫੋਰਮੇਸ਼ਨ ਤੁਸੀਂ ਖੁਦ ਆਪੇ ਤੁਸੀਂ ਭਰ ਸਕਦੇ ਔਨ ਦਾ ਸਟੇਟ ਵੈਬਸਾਈਟ। ਅਤੇ ਇਹ ਜਿਹੜੀ 2-3 ਹਫ਼ਤੇ ਮਈ ਦੇ ਵਿੱਚ ਜਾਂ ਮੈਂ ਆ ਜਾਊਂਗਾ ਜਾਂ ਸਾਡੀ ਟੀਮ ਦੇ ਇੱਕ ਸਿਆਣਾ ਮੈਂਬਰ ਅਤੇ ਇੱਕ ਨੌਜਵਾਨ, ਅਸੀਂ ਘਰ ਜਾ ਕੇ ਅਸੀਂ ਤੁਹਾਡੇ ਘਰ ਆਉਣਾ ਹੀ ਆ। ਕੈਨਵਸਿੰਗ ਕਰ ਰਹੇ ਹਾਂ। ਕੈਨਵਸਿੰਗ ਕਰ ਰਹੇ ਨੇ ਅਤੇ ਅਸੀਂ ਤੁਹਾਨੂੰ ਫ਼ੋਨ ਵੀ ਕਰਾਂਗੇ। ਗੁੱਸਾ ਨਾ ਹੋਇਓ। ਅਸੀਂ ਮਤਲਬ ਇਹ ਸਾਡੀ ਬਹੁਤ ਰਿਸਪੋਂਸਿਬਿਲਿਟੀ ਹੈ, ਕਿਉਂਕਿ ਜਿੰਨੀ ਚਿਰ ਸਾਡੀ ਆਵਾਜ਼ ਅਸੀਂ ਉਠਾਉਂਦੇ ਨਹੀਂ, ਉਨੀ ਚਿਰ ਲਈ ਇਹ ਲੋਕ ਸਾਨੂੰ ਇਗਨੋਰ ਕਰਦੇ ਨੇ। ਸੋ ਅਸੀਂ ਤੁਹਾਨੂੰ ਕਾਲ ਕਰਾਂਗੇ। ਸ਼ਾਇਦ ਕੋਈ ਵਾਕਫ ਹੋਊਗਾ ਜਿਹੜੇ ਤੁਸੀਂ ਨਹੀਂ ਜਾਣਦੇ, ਪਰ ਅਸੀਂ ਪੰਜਾਬੀ ਬੰਦੇ ਜਿਹੜੀ ਸੰਸਥਾਵਾਂ ਜਿਹੜੀ ਥੋੜ੍ਹੀਆਂ ਜੁੜੀਆਂ ਹੋਇਆ ਲੋਕ, ਅਸੀਂ ਉਹਨਾਂ ਨੂੰ ਕਿਹਾ ਸੀ। ਸੋ ਐਟਲੀਸਟ ਤੁਸੀਂ ਰਿਲੇਸ਼ਨਸ਼ਿਪ ਬਣਾ ਸਕਦੇ। ਅਸੀਂ ਖੁਦ ਤੁਹਾਡੇ ਘਰ ਆਉਣਗੇ, ਅਸੀਂ ਪੂਰੀ ਸਪੋਰਟ ਕਰਾਂਗੇ। ਤੁਸੀਂ ਬੈਲਟਸ ਕਿਵੇਂ ਭਰਨੇ ਹੈ, ਜੇ ਤੁਹਾਡੇ ਬੱਚੇ ਰਾਈਟ ਨਾਓ ਬਾਹਰ ਹੈਗੇ ਨੇ ਉਹ ਕਿਵੇਂ ਵੋਟ ਪਾ ਸਕਦੇ, ਜੇ ਤੁਹਾਡਾ ਹਸਬੈਂਡ ਕਿਸੇ ਲੋੜ 'ਤੇ ਗਏ ਹੋਏ ਅਸੀਂ ਕਿੰਨੀ ਚਿਰ ਤੱਕ ਅਸੀਂ ਵੇਟ ਕਰ ਸਕਦੇ, ਜੇ ਤੁਹਾਡੀ ਬੀਬੀ ਬਾਪੂ ਅਜੇ ਵੋਟ ਅਜੇ ਬਣਾਈ ਨਹੀਂ ਅਸੀਂ ਹਜੇ ਤੱਕ ਵੀ ਬਣਾ ਸਕਦੇ। ਇਹ ਚੀਜ਼ਾਂ ਸਾਡੇ ਕੋਲ ਰਾਈਟ ਨਾਓ ਜਿਹੜੇ ਅਗਲੇ 2-3 ਹਫ਼ਤੇ ਸਾਡੇ ਕੋਲ ਹੈਗਾ ਹੀ ਹੈ ਕਰਨ ਨੂੰ। ਕਿਰਪਾ ਕਰਕੇ ਇਸ ਕੈਂਪੇਨ ਦੇ ਨਾਲ ਜੁੜੋ। ਅਸੀਂ 2 ਹਫ਼ਤੇ ਪਹਿਲਾਂ ਅਸੀਂ ਪੂਰੀ ਵਾਕ ਕੀਤੀ ਸੀ, ਜਿਹੜੇ ਫਰੈਜ਼ਨੋ ਸ਼ਹਿਰ ਨੇ ਕਦੇ ਵੇਖਿਆ ਹੀ ਨਹੀਂ। ਫਰਮ ਜਸਟ ਅਸੀਂ 12 ਮੀਲ ਅਸੀਂ 300-400 ਬੰਦੇ ਪਹੁੰਚੇ ਸੀ ਫਰਮ ਜਸਟਨ ਗਾਰਡਨ ਤੋਂ ਲੈ ਕੇ ਟਾਵਰ ਤੱਕ। ਇਸ ਵੀਕਐਂਡ ਡੇਟਸ ਮੈਂ ਹੁਣੇ ਬੋਲੂੰਗਾ, ਜਿਹੜੀ ਸ਼ਨੀਵਾਰ ਅਤੇ ਐਤਵਾਰ ਜਿਹੜੀ ਮਈ 16-17 ਹਾਂਜੀ 16-17 4 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਇੰਸਪੀਰੇਸ਼ਨ ਪਾਰਕ ਅਸੀਂ ਹੋਣਾ ਆ। ਦੋਨੋਂ ਦਿਨ ਸ਼ਨੀਵਾਰ ਅਤੇ ਐਤਵਾਰ ਅਸੀਂ ਇੱਕ ਆਈਸਕ੍ਰੀਮ ਸੋਸ਼ਲ ਅਸੀਂ ਕਰ ਰਹੇ ਨੇ। ਤੁਸੀਂ ਆਪਣੀ ਬੈਲਟਸ ਤੁਸੀਂ ਲੈ ਕੇ ਵੀ ਆ ਸਕਦੇ। ਜੇ ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਜੋ ਮਰਜ਼ੀ ਤੁਸੀਂ ਪੁੱਛ ਸਕਦੇ। ਅਸੀਂ ਉੱਥੇ 2 ਦਿਨ ਅਸੀਂ ਦੋਨੋਂ ਹੋਣਗੇ ਉੱਥੇ। ਇੰਸਪੀਰੇਸ਼ਨ ਪਾਰਕ ਬਹੁਤ ਸ਼ਨੀਵਾਰ ਅਤੇ ਐਤਵਾਰ 16 ਅਤੇ 17 ਤਰੀਕ 4 to 7 PM 4 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ 2 ਦਿਨ ਅਸੀਂ ਉੱਥੇ ਹੋਣਗੇ। ਆਪਣੇ ਬੱਚੇ ਨੂੰ ਲਿਆਓ, ਆਪਣੇ ਕੁਐਸਚਨਸ ਨੂੰ ਲਿਆਓ
ਤੇ ਜੇ ਤੁਹਾਡੀ ਕੋਈ ਵੀ ਸਵਾਲ ਹੈ ਤੁਸੀਂ ਜ਼ਰੂਰ ਆ ਕੇ ਉੱਥੇ ਪੁੱਛ ਸਕਦੇ। ਨੈਂਦੀਪ ਸਿੰਘ, ਜਾਂਦੇ ਜਾਂਦੇ ਇੱਕ ਜਿਹੜਾ ਇਸ਼ੂ ਮੈਂ ਉਹਦੇ 'ਤੇ ਜਾਂਦੇ ਜਾਂਦੇ ਗੱਲ ਕਰਨਾ ਚਾਹੁੰਦਾ। ਕੁਛ ਜਿਹੜੀਆਂ ਆਰਗੇਨਾਈਜੇਸ਼ਨ ਉਹਨਾਂ ਨੇ ਤੁਹਾਨੂੰ ਤੇ ਇੱਕ ਹੋਰ ਬੰਦੇ ਨੂੰ ਕਿਹਾ ਸੀਗਾ ਵੀ ਵਾਚ ਕਰੋ। ਫਰੈਜ਼ਨੋ ਸਿਟੀ ਚੀਫ, ਪੁਲਿਸ ਚੀਫ ਨੂੰ ਜਿਹੜਾ ਉਹ ਕਿਹਾ ਸੀ, ਇੱਕ ਟੈਰਰਿਸਟ ਵਾਲੀ ਜਿਹੜੀ ਗੱਲ ਆ ਉਹ ਆਖੀ ਸੀ। ਇਸੇ ਦਰਮਿਆਨ ਆਪਾਂ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਜਿਹੜਾ ਉਹ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ। ਐਜ਼ ਅ ਸਿਟੀ ਕੌਂਸਲ ਮੈਂਬਰ ਤੁਸੀਂ ਇੱਦਾਂ ਦੀਆਂ ਚੀਜ਼ਾਂ ਕਿੱਦਾਂ ਰੋਕ ਸਕਦੇ ਆ? ਕੀ ਤੁਸੀਂ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੁੰਦੇ? ਸੀ ਮੈਂ ਤਾਂ ਮੈਂ ਤਾਂ ਟੱਕ ਕੇ ਮੈਂ ਤਾਂ ਬੋਲ ਸਕਦਾ ਜੇ ਕਦੀ ਸਾਡੀ ਕਮਿਊਨਿਟੀ ਜਾਂ ਕਿਸੇ ਹੋਰ ਕੌਮ ਨੂੰ ਇੱਦਾਂ ਦਾ ਕੋਈ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਦੀ ਤੇ ਹੋਣਾ ਜ਼ਰੂਰ, ਮਤਲਬ ਭਵਿੱਖ ਦੇ ਵਿੱਚ ਹੋਗਾ ਜ਼ਰੂਰ। ਇਹ ਨਹੀਂ ਹੈ ਕਿ ਇਹ ਸਭ ਕੁਝ ਬੰਦ ਹੋ ਗਿਆ ਹੁਣ, ਨੋ। ਸੋ ਸਿਟੀ ਕਾਊਂਸਲ ਤੁਸੀਂ ਕਹਿ ਸਕਦੇ ਸਾਡੀ ਇਹ ਮੇਨ ਪਾਵਰ, ਸਾਨੂੰ ਇੱਕ ਕਾਈਂਡ ਆਫ ਮਾਈਕਰੋਫੋਨ ਮਿਲਦੀ ਹੈ ਜਿਹੜੇ ਤੁਸੀਂ ਕਹਿ ਸਕਦੇ ਜਦੋਂ ਅਸੀਂ ਬੋਲਦੇ ਮੀਡੀਆ ਅਟੈਂਸ਼ਨ ਸੁਣਦਾ। ਸੋ ਮੈਂ ਤਾਂ ਜ਼ਰੂਰ ਬੋਲੂੰਗਾ, ਕਿ ਕਈ ਜਿਹੜੀ ਸਿਟੀ ਕਾਊਂਸਲ ਮੈਂਬਰਸ ਉਹ ਚੀਜ਼ ਨਹੀਂ ਦੇਖਦੇ ਕਿ ਇਹਨਾਂ ਦੀ ਐਕਚੁਅਲੀ ਰਿਸਪੌਂਸਿਬਿਲਿਟੀ ਬਹੁਤ ਹੈ। ਮੈਂ ਚੀਜ਼ ਮਤਲਬ ਭਾਵੇਂ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਭਾਵੇਂ ਜਕਾਰੇ ਦੇ ਵਿੱਚ ਮੈਂ ਇਹ ਚੀਜ਼ ਨੂੰ ਜਿਹੜੀ ਸੰਗਤ ਨੇ ਮੈਨੂੰ ਟਰਸਟ ਕੀਤਾ ਹੈ ਮੈਂ ਉਹ ਚੀਜ਼ ਨੂੰ ਕਦੀ ਨਹੀਂ ਟੇਕ ਫॉर ਗ੍ਰਾਂਟਡ ਕੀਤਾ ਹੈ। ਇਹ ਚੀਜ਼ ਮਤਲਬ ਬਹੁਤ ਵੱਡੀ ਚੀਜ਼ ਹੈ। ਤੇ ਤੁਸੀਂ ਮਤਲਬ ਇਹ ਅਜਿਹੀਆਂ ਚੀਜ਼ਾਂ ਜਿੱਦਾਂ ਹੁਣ ਪੁਲਿਸ ਚੀਫ ਦੇ ਕੰਨ ਭਰਨੇ, ਬਾਹਰੋਂ ਕੋਈ ਆ ਕੇ ਆਰਗੇਨਾਈਜੇਸ਼ਨ ਜਾਂ ਇੱਥੋਂ ਦੇ ਜਿਹੜੇ ਕੁਛ ਲੋਕ ਸਪੈਸੀਫਿਕਲੀ ਟਾਰਗੇਟ ਇੱਦਾਂ ਕਰ ਰਹੇ ਆ, ਡੂ ਯੂ ਥਿੰਕ ਵੀ ਪੁਲਿਸ ਨੂੰ ਕੋਈ ਟ੍ਰੇਨਿੰਗਸ ਜਾਂ ਲਾ ਇਨਫੋਰਸਮੈਂਟ ਨੂੰ ਇੱਦਾਂ ਦੀਆਂ ਕੁਛ ਟ੍ਰੇਨਿੰਗਸ ਟਰਾਂਸਨੈਸ਼ਨਲ ਦੇ ਉੱਤੇ ਹੋਣੀਆਂ ਚਾਹੀਦੀਆਂ? ਆਈ ਨੋ ਕੈਲੀਫੋਰਨੀਆ ਦੇ ਸਟੇਟ ਵਾਲਿਆਂ ਨੇ OES ਦੀ ਹੁਣ ਟ੍ਰੇਨਿੰਗ ਇੱਕ ਸ਼ੁਰੂ ਕਰਨੀ ਆ, ਬਿੱਲ ਤਾਂ ਉਹਨਾਂ ਨੇ ਵੀਟੋ ਕਰਤਾ ਸੀਗਾ ਗਵਰਨਰ ਨੇ। ਸੋ ਹਾਊ ਡੂ ਯੂ ਥਿੰਕ ਯੂ ਕੈਨ ਗੋ ਅਬਾਊਟ ਦਿਸ ਟੈਲਿੰਗ ਲਾ ਇਨਫੋਰਸਮੈਂਟ ਅਬਾਊਟ ਟਰਾਂਸਨੈਸ਼ਨਲ ਡਿਪਰੈਸ਼ਨ? ਮੈਂ ਖੁਦ ਜਾ ਕੇ ਜੇ ਕੋਈ ਇਨਸੀਡੈਂਟ ਹੋਵੇ ਕਿਸੇ ਯੂਬਾ ਸਿਟੀ ਦੇ ਵਿੱਚ, ਕਿਸੇ ਬੇਕਰਸਫੀਲਡ ਦੇ ਵਿੱਚ, ਮੈਂ ਉੱਥੇ ਪਹੁੰਚ ਜਾਏਗਾ। I'll go and ask for a meeting myself. ਐਂਡ ਜਦੋਂ ਤੁਸੀਂ ਇਲੈਕਟਿਡ ਆਫਿਸ ਦੇ ਵਿੱਚ ਹੁੰਦੇ ਨੇ ਉਹ ਤੁਹਾਨੂੰ ਕਈ ਵਾਰੀ ਜਲਦੀ ਤੁਹਾਨੂੰ ਅਪੁਆਇੰਟਮੈਂਟ ਦਿੰਦੇ ਨੇ। ਐਂਡ ਆਈ ਕੈਨ ਸਪੀਕ ਡਾਇਰੈਕਟਲੀ ਇਨ ਅ ਵੇ ਜਿਹੜੀ ਕਿਉਂਕਿ ਜਦੋਂ ਤੁਸੀਂ ਇਲੈਕਟਿਡ ਹੁੰਦੇ ਨੇ ਇਹਦਾ ਮਤਲਬ ਤੁਹਾਨੂੰ ਕਾਈਂਡ ਆਫ ਇੱਕ ਇੱਕ ਸਟੈਂਪ ਹੈਗਾ ਆ ਕਿ ਇਹ ਬੰਦਾ ਹੈਜ਼ ਅ ਬੈਕਿੰਗ, ਇਹ ਮੋਰ ਸੀਰੀਅਸ। ਤੁਸੀਂ ਸਿਰਫ ਆਮ ਸੰਗਤ ਦਾ ਮੈਂਬਰ ਨਹੀਂ ਹੈ, ਭਾਵੇਂ ਦੇ ਸ਼ੁੱਡ ਲਿਸਨ ਟੂ ਭਾਵੇਂ ਆਮ ਸੰਗਤ ਮੈਂਬਰਸ, ਪਰ ਕਈ ਵਾਰੀ ਤੁਹਾਨੂੰ ਥੋੜ੍ਹੇ ਜਿਹਾ ਹੋਰ ਇੰਪੋਰਟੈਂਸ ਤੁਹਾਨੂੰ ਥੋੜ੍ਹਾ ਜਿਹਾ ਹੁੰਦੀ ਹੈ। ਐਂਡ ਸੋ ਮੇਰੀ ਤਾਂ ਇਹ ਹੈ ਵੀ ਆਰ ਗੋਇੰਗ ਟੂ ਯੂਜ਼ ਦੈਟ ਫॉर ਮਤਲਬ ਜਿਹੜੀ ਆਪਣੇ ਕਮਿਊਨਿਟੀ ਪਰ ਸਾਰਿਆਂ ਦੀ ਕਮਿਊਨਿਟੀ ਦੀ ਬੈਨੀਫਿਟ ਲਈ, ਕਿਉਂਕਿ ਟ੍ਰਾਂਸਨੈਸ਼ਨਲ ਡਿਪਰੈਸ਼ਨ ਇਕੱਲੇ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਹੈ, ਚਾਈਨਾ ਦੇ ਵਿੱਚ ਵੀ ਹੈ, ਰਸ਼ੀਆ, ਈਰਾਨ, ਮਤਲਬ ਹੋਰ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ। ਥੈਂਕ ਯੂ ਨੈਨਦੀਪ ਸਿੰਘ, ਅੱਜ ਦੀ ਗੱਲਬਾਤ ਦੇ ਲਈ ਬਹੁਤ ਮਿਹਰਬਾਨੀ, ਸ਼ੁਕਰੀਆ ਤੇ ਗੁੱਡ ਲੱਕ ਤੁਹਾਨੂੰ ਤੁਹਾਡੇ ਕੈਂਪੇਨ ਦੇ ਲਈ, ਇਲੈਕਸ਼ਨ ਦੇ ਲਈ। ਸਤਿ ਸ਼੍ਰੀ ਅਕਾਲ।